इंश्योरेंस बारे पता करने ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਹੈ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, ਜੀਐਨ ਟਾਇਰ ਐਂਡ ਲੂਪ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਹਿੰਦੇ ਜਿਹੜਾ ਰਾਮ ਮੰਦਰ ਟਰਸਟ ਦਾ ਮੁਖੀਆ ਮਹੰਤ ਨ੍ਰਿਤਿਆ ਗੋਪਾਲ ਦਾਸ ਹਸਪਤਾਲ 'ਚ ਦਾਖਲ ਆ, ਕਰੋਨਾ ਹੋਣ ਦਾ ਸ਼ੱਕ। ਦੇਖੋ, ਦੇਰ ਸ਼ਾਮ ਤੇ ਇਹੋ ਜਿਹੀ ਖਬਰ ਆ ਗਈ ਆ ਕਿ ਸ਼ਾਇਦ ਉਹ ਪੋਜ਼ਿਟਿਵ ਪਾਏ ਗਏ, ਮਹੰਤ ਜੀ ਜਿਹੜੇ ਆ ਪੋਜ਼ਿਟਿਵ ਪਾਏ ਗਏ ਆ। ਤਾਂ ਇਹ ਖਬਰ ਜਿਹੜੀ ਆ, ਉਸ ਤਰ੍ਹਾਂ ਤੇ ਦੇਖੋ ਕਿਸੇ ਮੰਦਰ ਦਾ ਪੁਜਾਰੀ ਜੇ ਪੋਜ਼ਿਟਿਵ ਆ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ, ਕੋਈ ਆਪਾਂ ਕਹਿ ਸਕਦੇ ਹਾਂ ਕਿ ਕੋਈ ਗੈਰ ਸਧਾਰਨ ਘਟਨਾ ਨਹੀਂ ਹੈ। ਪਰ ਜਦੋਂ ਉਸ ਮਹੰਤ ਦਾ ਮਿਲਣ ਜਿਹੜਾ ਆ ਉਹ ਯੋਗੀ ਆਦਿੱਤਿਆਨਾਥ ਤੇ ਨਰਿੰਦਰ ਮੋਦੀ ਦੇ ਨਾਲ ਹੋਇਆ ਹੋਵੇ, ਫਿਰ ਇਹ ਖਬਰ ਜਿਹੜੀ ਆ ਸਮਝ ਲਓ ਕਿ ਗੈਰ ਸਧਾਰਨ ਆ। ਤਾਂ ਇਹ ਇਸ ਵੇਲੇ ਦੀ ਇੰਡੀਆ ਦੀ ਜੇ ਕਹੀਏ ਤਾਂ ਸਭ ਤੋਂ ਚਰਚਿਤ ਖਬਰ ਹੈ ਕਿ ਜਿਹੜੀ 5 ਤਰੀਕ ਨੂੰ ਭੂਮੀ ਪੂਜਨ ਹੋਈ ਸੀਗੀ, ਉਹ ਸਭ ਜੋ ਉੱਥੇ ਜੇ ਸਮਾਰੋਹ ਦੀ ਆਪਾਂ ਗੱਲ ਕਰੀਏ, ਜੋ ਸਾਰਾ ਸਮਾਰੋਹ ਹੋਇਆ ਤਾਂ ਉਹਦੇ ਵਿੱਚ ਜਿਹੜੇ ਸੰਪਰਕ ਦੇ ਵਿੱਚ ਆਏ ਲੋਕ ਤਾਂ ਉਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਾਮਲ ਸਨ। ਸੋ ਇਸ ਕਰਕੇ ਵੱਡੀ ਖਬਰ ਹੈ ਇਸ ਵੇਲੇ ਦੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ 14 ਦਿਨ ਤੱਕ ਖਤਰਾ ਰਹਿੰਦਾ। ਤਾਂ ਜ਼ਿਆਦਾ ਦੀ ਗੱਲ ਹੈ ਕਿ 5 ਤੋਂ ਹੁਣ ਆਪਾਂ ਜੇ ਲਾਈਏ ਤੇ ਦਿਨ ਜਿਹੜੇ ਆ ਉਹ 8 ਤੋਂ ਹੋਏ ਆ। ਤਾਂ ਇਹ ਹਾਲ ਦੀ ਘੜੀ ਇਸ ਕਰਕੇ ਜਿਹੜਾ ਕੰਮ ਹੈ ਥੋੜਾ ਜਿਹਾ ਖਰਾਬ ਮੰਨਿਆ ਜਾ ਰਿਹਾ। ਔਰ ਖੁਦ ਯੋਗੀ ਆਦਿੱਤਿਆਨਾਥ ਨੇ ਟੈਲੀਫੋਨ ਕਰਕੇ ਜਿੱਥੇ ਹਸਪਤਾਲ ਦੇ ਵਿੱਚ ਦਾਖਲ ਹੈ ਉੱਥੋਂ ਪਤਾ ਕਰਵਾਉਣ ਦਾ ਇਹਨਾਂ ਨੇ ਯਤਨ ਕੀਤਾ ਕਿ ਹਾਂ ਭਾਈ ਉਹਨਾਂ ਦੀ ਸਿਹਤ ਕਿਸ ਤਰ੍ਹਾਂ, ਕੀ ਹਾਲਤ ਹੈ ਉਹਨਾਂ ਦੀ। ਤਾਂ ਉਸ ਤੋਂ ਬਾਅਦ ਹੁਣ ਹਾਲ ਦੀ ਘੜੀ ਤੇ ਕੋਈ ਖਬਰ ਨਹੀਂ ਆਈ ਕਿ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਨੇ ਕੋਈ ਆਪਣੇ ਪੱਧਰ ਤੇ ਕੋਈ ਪਰਹੇਜ਼ ਕੀਤਾ ਵਾ ਜਾਂ ਆਪਣੇ ਆਪ ਨੂੰ ਕੋਈ ਕੁਆਰੰਟੀਨ ਕੀਤਾ, ਇਸ ਤਰ੍ਹਾਂ ਕਰ ਲੈਂਦੇ, ਸੈਲਫ ਕੁਆਰੰਟੀਨ ਕਰ ਲੈਂਦੇ ਆ ਨੇਤਾ। ਔਰ ਇਹ ਵੀ ਖਬਰ ਨਹੀਂ ਆਈ ਹਾਲ ਦੀ ਘੜੀ ਕਿ ਕੋਈ ਟੈਸਟ ਟੂਸਟ ਹੋਣਗੇ ਜਾਂ ਨਰਿੰਦਰ ਮੋਦੀ ਸਾਹਿਬ ਦੇ ਜਾਂ ਯੋਗੀ ਸਾਹਿਬ ਦੇ। ਹਾਲ ਦੀ ਘੜੀ ਕੋਈ ਖਬਰ ਨਹੀਂ ਹੈ। ਪਰ ਸਿਰਫ ਤੇ ਸਿਰਫ ਇਹੋ ਹੀ ਖਬਰ ਜਿਹੜੀ ਆ ਵਾਰ-ਵਾਰ ਆਈ ਜਾਂਦੀ ਆ ਕਿ ਇਹ ਮਹੰਤ ਜਿਹੜੇ ਇਹ ਪੋਜ਼ਿਟਿਵ ਪਾਏ ਗਏ ਆ। ਤਾਂ ਨ੍ਰਿਤਿਆ ਗੋਪਾਲ ਦਾਸ ਨੂੰ ਕਰੋਨਾ ਵਾਇਰਸ ਨੇ ਆਪਣੇ ਬਲੇਟੇ 'ਚ ਲਿਆ, ਐਸੀ ਪੁਸ਼ਟੀ ਜਿਹੜੀ ਆ ਕੁਛ ਮੀਡੀਆ ਆਊਟਲੈਟਸ ਨੇ ਕਰ ਦਿੱਤੀ ਆ। ਬਾਕੀ ਸਵੇਰੇ ਸਾਜਰੇ ਪਤਾ ਲੱਗ ਜੂਗਾ ਜਦੋਂ ਸਾਰੇ ਅਖਬਾਰ ਛਪਣਗੇ, ਜਦੋਂ ਹੋਰ ਟੈਸਟ ਵਗੈਰਾ ਹੋਣਗੇ। ਪਰ ਮੁੱਢਲੇ ਤੌਰ ਤੇ ਇਹੀ ਦੱਸਿਆ ਜਾ ਰਿਹਾ ਕਿ ਉਹ ਪੋਜ਼ਿਟਿਵ ਆਏ ਸੀਗੇ ਤੇ ਅਚਾਨਕ ਅੱਜ ਸਵੇਰੇ ਹੀ ਉਹਨਾਂ ਦੀ ਏਸੀ ਤੱਕ ਵਿਗੜੀ ਆ। ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਇਸ ਕਰਕੇ ਫਿਰ ਹਲਾਲਾ ਜ਼ਿਆਦਾ ਹੋ ਗਈ, ਕਿਉਂਕਿ 5 ਅਗਸਤ ਨੂੰ ਅਯੁੱਧਿਆ ਦੇ ਰਾਮ ਮੰਦਰ ਲਈ ਕੀਤੇ ਮੁੱਖ ਸੰਮੇਲਨ 'ਚ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਲ ਸਟੇਜ ਤੇ ਸੀ। ਔਰ ਤੀਜੀ ਜਿਹੜੀ ਹਸਤੀ ਵੱਡੀ ਸੀ ਉਹ ਸੀ ਨਾਲ ਮੋਹਨ ਭਾਗਵਤ। ਤਾਂ ਇਸ ਕਰਕੇ ਇਹ ਖਬਰ ਜਿਹੜੀ ਆ ਉਹ ਕਾਫੀ ਗੰਭੀਰ ਹੋ ਜਾਂਦੀ ਆ। ਤੇ ਉਸ ਤਰ੍ਹਾਂ ਜੇ ਆਪਾਂ ਕਰੋਨਾ ਦੀ ਗੱਲ ਕਰੀਏ, ਦੁਨੀਆ ਭਰ ਦੇ ਵਿੱਚ ਕਹਿੰਦੇ ਆ ਕਿ 20 ਕਰੋੜ ਤੋਂ ਵੱਧ ਗਿਆ ਅੰਕੜਾ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੇ ਦੌਰਾਨ ਹੀ ਤਕਰੀਬਨ 2.25 ਲੱਖ ਜਿਹੜੇ ਆ ਉਹ ਮਾਮਲੇ ਆਏ ਆ। ਇਸ ਤੋਂ ਇਲਾਵਾ ਅੱਜ ਇਹ ਵੀ ਖਬਰ ਫੈਲ ਗਈ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਹੈ ਜਿਹੜੇ, ਉਹਨਾਂ ਦਾ ਦੇਹਾਂਤ ਹੋ ਗਿਆ। ਪਰ ਦਰਅਸਲ ਇਹ ਖਬਰ ਝੂਠੀ ਸੀਗੀ। ਉਹਨਾਂ ਦੀ ਬ੍ਰੇਨ ਸਰਜਰੀ ਜ਼ਰੂਰ ਹੋਈ ਹੈ, ਉਸ ਤੋਂ ਬਾਅਦ ਵੈਂਟੀਲੇਟਰ ਤੇ ਆ। ਹਾਂ, ਹਾਲਤ ਉਹਨਾਂ ਦੀ ਨਾਜ਼ੁਕ ਆ, ਪਰ ਉਹਨਾਂ ਨੂੰ ਡੈਡ ਡਿਕਲੇਅਰ ਨਹੀਂ ਸੀ ਕੀਤਾ ਗਿਆ। ਉਹ ਖਬਰ ਜਿਹੜੀ ਫੇਕ ਸੀ, ਬਹੁਤ ਜ਼ਿਆਦਾ ਲੋਕਾਂ ਨੇ ਖਬਰ ਜਿਹੜੀ ਆ ਉਹ ਅੱਗੇ ਸ਼ੇਅਰ ਕਰ ਦਿੱਤੀ। ਇਸ ਕਰਕੇ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਫਵਾਹ ਜਿਹੜੀ ਸੀਗੀ ਉਹ ਬਹੁਤ ਅੱਗੇ ਤੱਕ ਚਲੇ ਗਈ। ਦੂਸਰੇ ਪਾਸੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪਟਿਆਲਾ ਦੇ SSP ਸਮੇਤ 155 ਮਾਮਲੇ ਜਿਹੜੇ ਆ ਉਹ ਇੱਕੋ ਜ਼ਿਲ੍ਹੇ ਚੋਂ ਨਿਕਲ ਕੇ ਆਏ ਆ। ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ 100 ਦੇ ਕਰੀਬ ਮਾਮਲੇ ਜਿਹੜੇ ਨਿਕਲੇ ਆ। 3 ਮੌਤਾਂ ਜਿਹੜੀਆਂ ਉਹ ਦੁਪਹਿਰ ਤੀਕ ਹੋ ਚੁੱਕੀਆਂ ਸੀਗੀਆਂ। ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਅੱਜ 3 ਮੌਤਾਂ ਹੋਈਆਂ ਨੇ। ਵੈਸੇ ਜ਼ਿਲ੍ਹੇ ਦੇ ਵਿੱਚ ਮੌਤਾਂ ਦਾ ਅੰਕੜਾ ਜਿਹੜਾ ਉਹ 45 ਤੱਕ ਪਹੁੰਚ ਗਿਆ, ਸ਼ਾਇਦ 44 ਹੈ। ਤੇ
50 ਕੋਰੋਨਾ ਪੋਜ਼ਿਟਿਵ ਜਿਹੜੇ ਮਰੀਜ਼ ਸੀ ਉਹ ਫਿਰੋਜ਼ਪੁਰ ਚੋਂ ਅੱਜ ਆਇਆ ਸਾਹਮਣੇ। ਇਸ ਤੋਂ ਇਲਾਵਾ ਬਠਿੰਡਾ ਦੇ ਤਲਵੰਡੀ ਸਾਬੋ ਚ ਵੀ ਜਿਹੜਾ ਪਹਿਲਾ ਪੋਜ਼ਿਟਿਵ ਮਰੀਜ਼ ਸੀਗਾ, ਇੱਕ ਡਾਕਟਰ ਸੀ ਸ਼ਾਇਦ ਲੇਡੀ, ਉਹਦੇ 4 ਪਰਿਵਾਰਕ ਮੈਂਬਰਾਂ ਨੂੰ ਵੀ ਕੋਰੋਨਾ ਪੋਜ਼ਿਟਿਵ ਪਾਇਆ ਗਿਆ। ਇਸ ਤੋਂ ਇਲਾਵਾ ਮੁਕਤਸਰ ਸਾਹਿਬ ਦੇ 20 ਨਵੇਂ ਮਾਮਲੇ ਜਿਹੜੇ ਉਹ ਸਾਹਮਣੇ ਆਏ ਆ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ ਤਾਂ ਕਹਿੰਦੇ ਪਾਕਿਸਤਾਨ ਦੇ ਵਿੱਚ ਸਿੱਖ ਲੜਕੀ ਦੇ ਮਾਮਲੇ ਦੇ ਵਿੱਚ ਲਾਹੌਰ ਹਾਈ ਕੋਰਟ ਨੇ ਪਤੀ ਨਾਲ ਰਹਿਣ ਦੀ ਦਿੱਤੀ ਇਜਾਜ਼ਤ। ਹਾਂਜੀ, ਇਹ ਉਹੀ ਮਾਮਲਾ 2019 ਵਾਲਾ ਬੜਾ ਚਰਚਿਤ ਮਾਮਲਾ ਸੀਗਾ। ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਮੁਖਾਲਫਤ ਹੋਈ ਸੀਗੀ ਇਸ ਘਟਨਾ ਨੂੰ ਲੈ ਕੇ, ਬਹੁਤ ਤਿੱਖੇ ਪ੍ਰਤੀਕਰਮ ਆਏ ਸੀਗੇ। ਤਾਂ ਅੱਜ ਵੀ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਥੋੜੀ ਜਿਹੀ ਨਾਖੁਸ਼ੀ ਜ਼ਾਹਰ ਕੀਤੀ ਹੈ, ਖੁੱਲ੍ਹ ਕੇ ਤੇ ਨਹੀਂ ਕਿਹਾ। ਉਹ ਤਾਂ ਕੋਰਟ ਦੇ ਫੈਸਲੇ ਦੇ ਨਾਲ ਮੈਨੂੰ ਸਹਿਮਤ ਨਹੀਂ ਜਾਂਦੇ। ਵੈਸੇ ਅੱਜ ਕੱਲ੍ਹ ਉਹ ਜ਼ਿਆਦਾ ਬਹੁਤਾ ਬੋਲਦੇ ਨਹੀਂ, ਤੁਹਾਨੂੰ ਪਤਾ ਜ਼ਿਆਦਾ ਬੋਲਣ ਦੇ ਚੱਕਰ 'ਚ ਕਈ ਵਾਰ ਉਹ ਕੜੀ ਵੀ ਘੋਲ ਜਾਂਦੇ ਆ, ਤੇ ਕਈ ਵਾਰ ਫਿਰ ਧਾਰਮਿਕ ਤੌਰ ਤੇ ਇਤਿਹਾਸ ਦੀ ਜਿਹੜੀ ਜਾਣਕਾਰੀ ਉਹਨਾਂ ਨੂੰ ਕਸੂਤਿਆਂ ਫਸਾ ਵੀ ਜਾਂਦੀ ਹੈ। ਤਾਂ ਇੱਧਰ ਇਹ ਜਿਹੜਾ ਮਾਮਲਾ ਹੈ ਉਹ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਮਾਮਲਾ ਕੀ ਸੀਗਾ ਕਿ ਇੱਕ ਸਿੱਖ ਲੜਕੀ ਨੇ ਸ਼ਾਦੀ ਕਰ ਲਈ ਸੀਗੀ ਇੱਕ ਮੁਸਲਮਾਨ ਲੜਕੇ ਨਾਲ। ਮਾਮਲਾ ਇਹ ਸੀਗਾ ਕਿ ਜੋ ਪਰਿਵਾਰ ਵਾਲੇ ਸੀਗੇ ਉਹ ਕਹਿੰਦੇ ਸਨ ਕਿ ਅਸਲ ਦੇ ਵਿੱਚ ਧਰਮ ਪਰਿਵਰਤਨ ਕਰਵਾਇਆ ਗਿਆ ਤੇ ਲੜਕੀ ਨਾਬਾਲਗ ਗਿਆ। ਇਹੀ ਰੌਲਾ ਰੱਟਾ ਸੀਗਾ। ਤਾਂ ਮਾਮਲਾ ਚੱਲਦਾ ਗਿਆ ਪਰ ਸਾਨੂੰ ਤੇ ਉਸ ਵੇਲੇ ਪਤਾ ਲੱਗ ਗਿਆ ਸੀਗਾ, ਕਿਉਂਕਿ ਉਧਰਲੇ ਜਿਹੜੇ ਸੋਸ਼ਲ ਸੀ ਉਹਨਾਂ ਦੱਸਿਆ ਸੀਗਾ ਕਿ ਮੁੰਡਾ ਆ ਜਿਹੜਾ ਡੀਜੇ ਦੂਜੇ ਜੇ ਲਾਉਂਦੇ ਆ ਜਿਹੜੇ ਇਹਨਾਂ ਦਾ ਕੰਮ ਕਰਦਾ ਸੀਗਾ ਤੇ ਇਹਨਾਂ ਦੇ ਘਰ ਆਉਣ ਜਾਣ ਸੀਗਾ। ਲੜਕੀ ਦੇ ਸੰਪਰਕ 'ਚ ਆ ਗਿਆ, ਦੋਵਾਂ ਦੇ ਆਪਸ ਦੇ ਵਿੱਚ ਸੰਬੰਧ ਹੋ ਗਏ ਤੇ ਦੋਵੇਂ ਜਿਹੜੇ ਸੀ ਉਹ ਰਾਜੀ ਸੀਗੇ ਸ਼ਾਦੀ ਵਾਸਤੇ। ਤਾਂ ਚਲੋ ਧਾਰਮਿਕ ਮੁੱਦਾ ਜਦੋਂ ਬਣ ਜਾਂਦਾ ਫਿਰ ਤੁਹਾਨੂੰ ਪਤਾ ਹੀ ਆ ਕਿ ਗੱਲ ਗਾਂ ਦੀ ਗਾਂ ਹਾਈ ਪ੍ਰੋਫਾਈਲ ਮਾਮਲਾ ਜਿਹੜਾ ਬਣ ਜਾਂਦਾ ਫਿਰ। ਤਾਂ ਇਹ ਮਾਮਲਾ ਫਿਰ ਚੱਲ ਗਿਆ ਸੀਗਾ ਲਾਹੌਰ ਹਾਈ ਕੋਰਟ ਦੇ ਵਿੱਚ, ਤੇ ਕੁੜੀ ਨੂੰ ਯਾਨੀ ਉਦੋਂ ਨਾ ਤੇ ਉਹਦੇ ਸਹੁਰੇ ਘਰ ਘੱਲਿਆ ਗਿਆ ਤੇ ਨਾ ਪੇਕੇ ਦੇ ਘਰ। ਜਿਵੇਂ ਆਪਣੇ ਇੱਧਰ ਜਿਵੇਂ ਨਾਰੀ ਨਿਕੇਤਨ ਵਗੈਰਾ ਨਹੀਂ ਹੁੰਦਾ, ਉਸ ਤਰ੍ਹਾਂ ਦਾ ਕੋਈ ਉਹਨਾਂ ਦਾ ਪ੍ਰਬੰਧ ਆ ਤੇ ਉੱਥੇ ਫਿਰ ਭੇਜ ਦਿੱਤਾ ਗਿਆ, ਸ਼ਾਇਦ ਦਾਰੁਲ ਅਮਨ ਉਹਦੇ ਵਿੱਚ ਇਹਨੂੰ ਕੁੜੀ ਨੂੰ 1 ਸਾਲ ਤਕਰੀਬਨ ਬਿਤਾਉਣਾ ਪਿਆ। ਤਾਂ ਬਾਅਦ ਦੇ ਵਿੱਚ ਹੁਣ ਜੋ ਕੋਰਟ ਨੇ ਪਾਇਆ, ਉਹਨਾਂ ਕਿਹਾ ਕਿ ਦੇਖੋ ਜੋ ਉੱਥੇ ਤੱਥ ਪੇਸ਼ ਕੀਤੇ ਗਏ ਆ ਜਵਾਨੀ ਟੈਸਟ ਅਤੇ ਰਾਸ਼ਟਰੀ ਰਿਕਾਰਡ ਡਾਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਟੀ ਨੇ ਕਿਹਾ ਕਿ ਉਹਦੀ ਉਮਰ 20 ਸਾਲ ਆ। ਯਾਨੀ ਇਹ ਤਸਦੀਕ ਕੀਤੀ ਗਈ ਕਿ ਲੜਕੀ ਜਿਹੜੀ ਆ 20 ਸਾਲ ਦੀ ਆ। ਤਾਂ ਮਤਲਬ ਕਿ ਜਿਸ ਵੇਲੇ ਉਹਨੇ ਡਿਸੀਜਨ ਲਿਆ ਉਸ ਵੇਲੇ ਉਹ ਨਾਬਾਲਗ ਨਹੀਂ ਸੀਗੀ, ਉਹ ਬਾਲਗ ਸੀ, ਕਿਉਂਕਿ ਉਹਨੇ ਵਾਰ-ਵਾਰ ਇੱਕੋ ਗੱਲ ਕਹੀ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਆਪਣੇ ਸ਼ੌਹਰ ਨਾਲ ਆਈ ਹਾਂ। ਤਾਂ ਉਹ ਜਿਹੜਾ ਬਿਆਨ ਸੀਗਾ ਉਹੀ ਆਖਰੀ ਬਿਆਨ ਮੰਨਿਆ ਗਿਆ, ਔਰ ਜੋ ਦਾਵਾ ਸੀਗਾ ਕਿ ਨਾਬਾਲਗ ਆ ਉਹ ਦਾਵਾ ਰੱਦ ਕਰ ਦਿੱਤਾ ਗਿਆ। ਤਾਂ ਮੇਰੇ ਖਿਆਲ ਦੇ ਨਾਲ ਹੁਣ ਦੇਖੋ ਦੂਸਰੇ ਪਾਸੇ ਉਹਨਾਂ ਦੇ ਜਿਹੜੇ ਭਰਾਤਾ ਆ ਮਨਮੋਹਨ ਸਿੰਘ ਕੁੜੀ ਦੇ ਲੜਕੀ ਦੇ, ਉਹ ਕਹਿੰਦੇ ਕਿ ਇਨਸਾਫ ਨਹੀਂ ਹੈ ਸਾਨੂੰ। ਜਗਜੀਤ ਨੂੰ ਹੁਣ ਤੇ ਉਹ ਬੀਬੀ ਆਇਸ਼ਾ ਬਣ ਗਈ ਆ, ਉਹ ਕਹਿੰਦੇ ਕਿ ਸਾਨੂੰ ਜਗਜੀਤ ਨੂੰ ਮਿਲਣ ਦੀ ਇਜਾਜ਼ਤ ਵੀ ਨਹੀਂ ਸੀਗੀ ਤੇ ਕੋਰਟ ਨੂੰ ਜੇ ਕਿਹਾ ਕਿ 5 ਮਿੰਟ ਸਾਨੂੰ ਮਿਲਣ ਦਾ ਸਮਾਂ ਦਿਓ ਤੇ ਕੋਰਟ ਨੇ ਉਹ ਵੀ ਇਨਕਾਰ ਕਰ ਦਿੱਤਾ ਵਾ। ਤੇ ਬਾਕੀ ਹੁਣ ਦੇਖੋ ਜਦੋਂ ਅਦਾਲਤ ਨੇ ਫੈਸਲਾ ਕਰ ਦਿੱਤਾ ਤਾਂ ਫਿਰ ਹੁਣ ਤੇ ਮੰਨਣਾ ਹੀ ਪਊਗਾ ਗਾ ਸੁਪਰੀਮ ਕੋਰਟ 'ਚ ਜਾਂਦਾ ਮਾਮਲਾ ਕਿ ਨਹੀਂ ਜਾਂਦਾ ਪਤਾ ਨਹੀਂ ਹੈ। ਪਰ ਜੇ ਅਸੀਂ ਕਹਿ ਦਿੰਦੇ ਹਾਂ ਇੱਥੇ ਜੇ ਕੋਈ ਗੋਰੀ ਆ ਕੇ ਭੱਜ ਕੇ ਇੱਥੇ ਕਿਸੇ ਸਕੂਟਰ ਮਕੈਨਿਕ ਦੇ ਨਾਲ ਵਿਆਹ ਕਰਵਾ ਦੇ ਜਾਂ ਉਤਰਾ ਹੀ ਆ ਜਾਵੇ, ਹੁਣ ਤੇ ਤੀਜੇ ਦਿਨ ਹੀ ਖਬਰ ਆਈ ਹੁੰਦੀ ਆ ਕਿ ਫੇਸਬੁੱਕ ਤੇ ਪਿਆ ਪਿਆਰ ਤੇ 7 ਸਮੁੰਦਰੋਂ ਆ ਗਈ ਪਾਰ, ਜਾਂ ਕਹਿ ਦਿੰਦੇ ਆ ਕਿ ਸਾਊਥ ਅਫਰੀਕਾ ਦੀ ਨਾਰ ਫਲਾਣੇ ਅਮਰੀਕਾ ਦੀ ਨਾਰ। ਤੇ ਉਦੋਂ ਤੇ ਬੜੇ ਗੱਜ ਵੱਜ ਕੇ ਖਬਰ ਲੱਗ ਕੇ ਤੇ ਬੜੇ ਮਸਾਲੇ ਲਾਏ ਜਾਂਦੇ ਆ। ਤੇ ਜੇ ਇਸ ਤਰ੍ਹਾਂ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਜਿਨ੍ਹਾਂ ਲੋਕਾਂ ਨੇ ਇਸ ਮੁੱਦੇ ਨੂੰ ਮੋੜਾ ਦਿੱਤਾ, ਹਾਲਾਂਕਿ ਜੇ ਤੇ ਇਹ ਸੱਚ ਹੁੰਦਾ ਕਿ ਧਰਮ ਪਰਿਵਰਤਨ ਦਾ ਮਾਮਲਾ ਜਾਂ ਕੋਈ ਜ਼ਬਰਦਸਤੀ ਦਾ ਮਾਮਲਾ ਫਿਰ ਤੇ ਠੀਕ ਆ, ਫਿਰ ਤੇ ਜਿਹੜਾ ਨਿਆਂ ਹੋਣਾ ਚਾਹੀਦਾ। ਜੇ ਰਜ਼ਾਮੰਦਗੀ ਦਾ ਮਸਲਾ ਉਹਨੂੰ ਧੱਕੇ ਨਾਲ ਧਰਮ ਨਾਲ ਜੋੜ ਦੇਣਾ, ਧੱਕੇ ਨਾਲ ਜੋ ਦੇਸ਼ਾਂ ਦੇ ਜੋ ਤਾਲੁਕਾਤ ਪਹਿਲਾਂ ਹੀ ਬਹੁਤ ਕਸ਼ੀਦਗੀ ਕਿਹਾ ਉਹਨਾਂ ਚੀਜ਼ਾਂ ਨਾਲ ਜੋੜ ਦੇਣਾ, ਇਹ ਠੀਕ ਨਹੀਂ ਹੈ। ਕਿਉਂਕਿ ਜਦੋਂ ਦੇਖੋ ਆਹੀ ਸਮੱਸਿਆ ਸਾਡੀ, ਆਹੀ ਸਮੱਸਿਆ ਸਾਰੇ ਧਰਮਾਂ ਦੀ ਵੈਸੇ ਬੇਸਿਕਲੀ ਇਹੀ ਸਮੱਸਿਆ ਕਿ ਜਦੋਂ ਕੋਈ ਮੁੰਡਾ ਦੂਸਰੇ ਧਰਮ ਦੀ ਕੁੜੀ ਨਾਲ ਵਿਆਹ ਕਰਵਾ ਲੈਂਦਾ ਉਦੋਂ ਖੁਸ਼ ਹੁੰਦੇ ਸਾਰੇ, ਤੇ ਜਦੋਂ ਕੋਈ ਕੁੜੀ ਇੱਧਰੋਂ ਭੱਜ ਕੇ ਜਾਂ ਉਹ ਲਵ ਮੈਰਿਜ ਕਰਾ ਲੈਂਦੀ ਹੈ ਜਾਂ ਜਿਸ ਤਰ੍ਹਾਂ ਮਰਜ਼ੀ ਆ ਤਾਂ ਉਦੋਂ ਸਾਰੇ ਮੱਥੇ ਤੇ ਵੱਟ ਪਾ ਲੈਂਦੇ ਆ। ਇਹ ਸਮੱਸਿਆ ਹੈ। ਤਾਂ ਖੈਰ ਇਹ ਮਾਮਲਾ ਹੁਣ ਇੱਕ ਵਾਰੀ ਲਾਹੌਰ ਹਾਈ ਕੋਰਟ ਨੇ ਨਿਬੇੜ ਦਿੱਤਾ, ਪਰ ਸੁਪਰੀਮ ਕੋਰਟ 'ਚ ਜਾਂਦਾ ਜਾਂ ਨਹੀਂ ਜਾਂਦਾ ਉਹਨਾਂ ਦੇ ਲੀਗਲ ਸਿਸਟਮ ਦਾ ਵੀ ਨਹੀਂ ਮੈਨੂੰ ਪਤਾ, ਕਾਨੂੰਨੀ ਤੌਰ ਤੇ ਕੀ ਉਹਨਾਂ ਦੀ ਚਾਰਾਜੋਈ ਅੱਗੇ ਹੁੰਦੀ ਹੈ ਜਾਂ ਨਹੀਂ ਹੁੰਦੀ, ਪਰ ਸੁਪਰੀਮ ਕੋਰਟ ਦਾ ਆਪਸ਼ਨ ਤੇ ਹੈ ਹੀ ਆ। ਪਰ ਫਿਰ ਵੀ ਮੈਂ ਸਮਝਦਾ ਕਿ ਜੇ ਉਹਨਾਂ ਦੀਆਂ ਅਥਾਰਟੀਆਂ ਨੇ ਮੰਨ ਲਿਆ ਕਿ ਕੁੜੀ
ਬਾਲਗ ਸੀ ਉਸ ਵੇਲੇ ਔਰ ਅਦਾਲਤ ਨੇ ਪ੍ਰਵਾਨਗੀ ਦੇ ਦਿੱਤੀ ਹੈ, ਤਾਂ ਹੁਣ ਲੱਗਦਾ ਹੈ ਉਹ ਲੀਗਲ ਆਪਸ਼ਨ ਜਿਹੜੇ ਸਾਰੇ ਵਰਤੇ ਜਾ ਚੁੱਕੇ ਨੇ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰੀਏ, ਕਹਿੰਦੇ ਬਲਜੀਤ ਸਿੰਘ ਦਾਦੂਵਾਲ ਬਣੇ ਹਰਿਆਣਾ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਕਾਫੀ ਕਰੀਬੀ ਜਿਹੜਾ ਰਿਹਾ ਇਹ ਮਾਮਲਾ। ਹਾਂ, ਤਾਂ ਇਹਨਾਂ ਦੀ ਟੱਕਰ ਜਿਹੜੀ ਆ ਬੜੀ, ਜਿੱਦਾਂ ਕਹਿ ਲਈਏ ਕਿ ਨੈਕ ਟੂ ਨੈਕ ਸੀਗੀ, ਪੂਰਾ ਮੈਚ ਆ ਜਿਹੜਾ ਫਸਵਾਂ ਸੀਗਾ। ਵੈਸੇ ਦਾਦੂਵਾਲ ਸਾਹਿਬ ਜਿਹੜੇ ਆ ਉਹ ਚਲੋ ਪ੍ਰਧਾਨ ਤੇ ਬਣ ਗਏ, ਆਪਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਮੁਬਾਰਕਬਾਦ ਦਈਏ, ਨਹੀਂ ਤਾਂ ਗਰਮ ਹੋ ਜਾਂਦੇ ਕਈ ਵਾਰ ਪੱਤਰਕਾਰਾਂ ਪਹਿਲਾਂ ਤਾਂ ਮੁਬਾਰਕਬਾਦ ਉਹਨਾਂ ਨੂੰ। ਤਾਂ ਖੈਰ ਦੂਜੀ ਗੱਲ ਇਹ ਹੈ ਕਿ ਸਪੋਜ਼ ਕਰੋ, ਫਰਜ਼ ਕਰੋ ਜੇ ਗੱਡੀ ਰਹਿ ਜਾਂਦੀ 2 ਵੋਟਾਂ ਤੋਂ, ਗੱਡੀਆਂ ਰਹਿ ਜਾਂਦੇ ਤਾਂ ਬਹੁਤ ਬੁਰੀ ਹਾਲਤ ਹੋ ਜਾਣੀ ਸੀ ਦਾਦੂਵਾਲ ਸਾਹਿਬ ਦੀ। ਕਿਉਂ? ਉਹਦਾ ਕਾਰਨ ਸੀਗਾ ਕਿ ਲੱਖਾਂ ਦੀ ਹਾਜ਼ਰੀ ਦੇ ਵਿੱਚ ਜਿਸ ਸ਼ਖਸ ਨੂੰ, ਜਿਸ ਧਾਰਮਿਕ ਆਗੂ ਨੂੰ ਮੁਤਵਾਜ਼ੀ ਜਥੇਦਾਰ ਚੁਣਿਆ ਹੋਵੇ ਸਿੱਖ ਕੌਮ ਨੇ, ਤੇ ਉਹ ਇੱਕ ਛੋਟੀ ਜਿਹੀ ਕਮੇਟੀ ਆ, ਕੋਈ ਜੇ ਤੁਸੀਂ ਦੇਖੋਗੇ ਨਾ ਉਹਦੀ ਰੂਪ ਰੇਖਾ ਜਿਹੜੀ 39 ਦੇ ਮੈਂਬਰ ਹੈ ਉਹਨਾਂ ਦੇ ਕੁੱਲ, ਮੇਰੇ ਖਿਆਲ ਦੇ ਨਾਲ 39 ਤੋਂ ਵੀ ਘੱਟ ਹੀ 36 ਰਹਿ ਗਏ ਆ। ਜੇ ਤੁਸੀਂ ਵੇਖੋਗੇ ਤੇ ਕੋਈ ਬਹੁਤੀ ਵੱਡੀ ਨਹੀਂ ਹੈਗੀ ਉਹ ਕਮੇਟੀ, ਕਿਉਂਕਿ ਅੱਧਾ ਕੁ ਤੇ ਪ੍ਰਬੰਧ ਹੈ ਜਿਹੜਾ ਉਹ ਐਸਜੀਪੀਸੀ ਦੇ ਤਹਿਤ ਆ। ਦਿਲਚਸਪ ਗੱਲ ਦੱਸਦਾ ਤੁਹਾਨੂੰ, ਇੰਟਰਸਟਿੰਗ ਫੈਕਟ ਇਹ ਆ ਕਿ ਕੁਝ ਗੁਰੂ ਘਰਾਂ ਦਾ ਪ੍ਰਬੰਧ ਹੈ ਜਿਹੜਾ ਹਾਲੇ ਵੀ ਇੱਥੋਂ ਦੀ ਐਸਜੀਪੀਸੀ ਕੋਲ ਆ, ਕਿਉਂਕਿ ਸਟੇਟਸ ਕਿਉਂ ਹੋ ਗਿਆ ਸੀਗਾ ਨਾ, ਸਟੇਟੀ ਜੋ ਦੀ ਕਿਉਂ ਆ ਸੁਪਰੀਮ ਕੋਰਟ ਕੁਛ ਦਾ ਕਬਜ਼ਾ, ਗੁਰਦੁਆਰਿਆਂ ਦਾ ਕਬਜ਼ਾ ਹੁਣ ਸ਼ਬਦ ਵੀ ਇਸਤੇਮਾਲ ਕਰਨਾ ਪੈਂਦਾ, ਸਿਆਸਤ ਦੇ ਰੰਗ ਨੇ ਆ ਰਹੇ ਆ ਕਿ ਗੁਰੂ ਘਰ ਦਾ ਪ੍ਰਬੰਧ ਕਹਿ ਸਕਦੇ ਆ ਕਿ ਗੁਰੂ ਘਰ ਦਾ ਪ੍ਰਬੰਧ ਕੁਛ ਉਹਨਾਂ ਕੋਲ ਆ, ਕੁਛ ਇਹਨਾਂ ਕੋਲ ਆ। ਤਾਂ ਕੋਈ ਬਹੁਤੀ ਵੱਡੀ ਕਮੇਟੀ ਨਹੀਂ। ਸਪੋਜ਼ ਕਰੋ, ਅਰਜ਼ ਕਰ ਲਓ ਕਿ ਜੇ ਦਾਦੂਵਾਲ ਸਾਹਿਬ ਰਹਿ ਜਾਂਦੇ ਤੇ ਬਹੁਤ ਪੁੱਠੀ ਪੈਣੀ ਸੀ ਇਹਨਾਂ ਨੂੰ ਦੇਣ, ਪਰ ਕਿਉਂਕਿ ਇਹ ਯਤਨਸ਼ੀਲ ਸਨ, ਵੈਸੇ ਤੇ ਇਹਨਾਂ ਨੇ ਬਣ ਜਾਣਾ ਸੀ ਪਹਿਲਾਂ ਹੀ, ਪਰ ਉਦੋਂ ਤੁਹਾਨੂੰ ਪਤਾ ਹੈ ਕਿ ਸਿੱਧੀ ਖੀਰ ਦੇ ਵਿੱਚ ਖੇਡ ਪੈ ਗਈ। ਉਸ ਸਮੇਂ ਜਦੋਂ ਇਹ ਕਮੇਟੀ ਹੋਣ ਦੇ ਵਿੱਚ ਆਈ, ਉਦੋਂ ਬਾਅਦ ਫਿਰ ਜਿਹੜੀ ਇੱਧਰਲੀ ਐਸਜੀਪੀਸੀ ਸੀ, ਤੁਹਾਨੂੰ ਪਤਾ ਉਹਦਾ ਸੰਚਾਲਨ ਹੈ ਜਿਹੜਾ ਉਹ ਬਾਦਲ ਫੈਮਿਲੀ ਦੇ ਕੋਲ ਹੀ ਆ ਤਕਰੀਬਨ। ਤਾਂ ਇਹਨਾਂ ਨੇ ਇੱਥੋਂ ਫਿਰ ਬਾਬੇ ਦਾਦੂਵਾਲ ਦਾ ਕਾਫੀ ਜ਼ਿਆਦਾ ਖਿਲਾਰਾ ਖਿਲਾਰ ਦਿੱਤਾ, ਕਿਉਂਕਿ ਕੇਸ ਦਰਜ ਕਰ ਦਿੱਤੇ। ਫਿਰ ਇਹਨਾਂ ਨੇ ਅਸਤੀਫਾ ਦੇ ਦਿੱਤਾ, ਤਥਾ ਕਥਿਤ ਅਸਤੀਫਾ ਕਿਹਾ ਜਾ ਸਕਦਾ, ਉਹਦੇ ਤੇ ਰੌਲਾ ਰਿਹਾ। ਫਿਰ ਬਾਅਦ ਦੇ ਵਿੱਚ ਇਹਨਾਂ ਨੇ ਜੁਆਇਨ ਕੀਤਾ ਜਾ ਕੇ, ਫਿਰ ਬਾਅਦ ਦੇ ਵਿੱਚ ਝਿੰਦਾ ਸਾਹਿਬ ਦੇ ਨਾਲ ਚਲੇ ਗਏ, ਉਹਨੂੰ ਪ੍ਰਧਾਨ ਬਣਾਇਆ। ਮਤਲਬ ਕਿ ਕਈ ਤਰ੍ਹਾਂ ਦੇ ਘਟਨਾਕ੍ਰਮ ਵਾਪਰੇ। ਤਾਂ ਹੁਣ ਅੰਤ ਦੇ ਵਿੱਚ ਇਹਨਾਂ ਨੇ ਜਿੱਤ ਜ਼ਰੂਰ ਪ੍ਰਾਪਤ ਕਰ ਲਈ ਆ, ਪਰ ਖੁਦਾ ਨਾ ਖਾਸਤਾ ਜੇ ਕਿਤੇ ਮਾਤ ਖਾ ਜਾਂਦੇ ਤਾਂ ਬਹੁਤ ਬਾਜੀ ਪੁੱਠੀ ਵੀ ਪੈ ਸਕਦੀ ਸੀ। ਪਰ ਜੋ ਵੀ ਹੈ, ਕਦੇ ਸੰਤ ਬਲਜੀਤ ਸਿੰਘ ਦਾਦੂਵਾਲ, ਕਦੇ ਬਾਬਾ ਦਲਜੀਤ ਸਿੰਘ ਦਾਦੂਵਾਲ, ਕਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਤੇ ਅੱਜ ਕਹਿ ਸਕਦੇ ਕਿ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਜੀ ਬਣ ਗਏ। ਜੀ ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਸਤਿਕਾਰ ਦੇ ਨਾਮ ਤੇ ਸੰਗਤਾਂ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਇਹ ਬਿਆਨ ਹੈ। ਹਾਂਜੀ, ਇਹ ਦੇਖੋ ਰਾਜ ਕਰਨਵੀਰ ਸਿੰਘ ਜੀ ਸਿੱਧਾ ਬਿਆਨ ਹੈ ਜਿਹੜਾ ਉਹ ਸਤਿਕਾਰ ਕਮੇਟੀ ਦੇ ਨਾਲ ਜੋੜਿਆ ਜਾ ਸਕਦਾ ਹੈ। ਜਿਹੜਾ ਇਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਹੈ ਨਾ ਕਿ ਸਤਿਕਾਰ ਦੇ ਨਾਮ ਤੇ, ਹਾਲਾਂਕਿ ਖੁੱਲ੍ਹ ਕੇ ਨਹੀਂ ਕਹਿ ਰਹੇ ਸਤਿਕਾਰ ਕਮੇਟੀ ਨੂੰ, ਪਰ ਸਤਿਕਾਰ ਸ਼ਬਦ ਦਾ ਜਿਹੜਾ ਮਤਲਬ ਇੱਥੇ ਸਤਿਕਾਰ ਕਮੇਟੀ ਹੀ ਕੱਢਿਆ ਜਾਣਾ ਚਾਹੀਦਾ। ਤਾਂ ਖੈਰ ਇਹ ਮਾਮਲਾ ਜਿਹੜਾ ਥੋੜਾ ਜਿਹਾ ਤੁਸੀਂ ਪਿਛਾ ਜਾਓਗੇ ਨਾ, ਪਰਸੋਂ ਚੌਥ ਇੱਕ ਅੰਗਰੇਜ਼ੀ ਅਖਬਾਰ ਤੋਂ ਸਟੋਰੀ ਲੱਗੀ ਸੀਗੀ, ਉਸ ਤੋਂ ਬਾਅਦ ਹਿਲਜੁਲ ਹੋਈ, ਤਾਂ ਫਿਰ ਪੰਜਾਬੀ ਦੇ ਅਖਬਾਰਾਂ ਨੇ ਵੀ ਉਸ ਖਬਰ ਨੂੰ ਸ਼ਾਇਆ ਕੀਤਾ। ਤਾਂ ਖਬਰ ਦੇ ਵਿੱਚ ਕੀ ਸੀਗਾ ਕਿ ਇੱਕ ਵਿਅਕਤੀ ਜਿਹੜਾ ਕਿ ਮੇਰੇ ਖਿਆਲ ਦੇ ਨਾਲ ਰਿਟਾਇਰਡ ਪ੍ਰਿੰਸੀਪਲ ਸੀਗਾ, ਸ਼ਾਇਦ ਖਾਲਸਾ ਕਾਲਜ ਦਾ ਹੀ ਸੀਗਾ ਕਿਸੇ ਦਾ, ਤੇ ਉਹ ਆਪਣੇ ਘਰੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਰੱਖਦਾ ਸੀਗਾ। ਤਾਂ ਸਤਿਕਾਰ ਕਮੇਟੀ ਵਾਲੇ ਜਿਹੜੇ ਬਲਵੀਰ ਸਿੰਘ ਜੀ ਮੁਸ਼ਲ ਹੋ ਰਹੀ ਆ, ਮੁਸ਼ਲ ਵੈਸੇ ਉਹਨਾਂ ਦਾ ਪਿੰਡ ਆ ਜਿੱਥੇ ਆ ਸ਼ਰਾਬ ਵਾਲੀ ਬਹੁਤ ਵੱਡੀ ਘਟਨਾ ਵਾਪਰੀ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿੰਦਾ, ਬਲਵੀਰ ਸਿੰਘ ਮੁਸ਼ਲ ਹੋਰਾਂ ਦਾ ਉਹੀ ਪਿੰਡ ਆ ਜਿਹੜਾ ਕਿ ਇੱਧਰ ਜੰਡਿਆਲਾ ਗੁਰੂ ਕੀ ਸੈਟ ਆ ਜਾਂਦਾ। ਕੁਛ ਲੋਕ ਸ਼ਾਇਦ ਆਪਾਂ ਇਹ ਵੀ ਕਹਿੰਦੇ ਨਾ ਮੁੱਛਾਂ ਵੱਡੀਆਂ ਹੋਣ ਤੇ ਉਹਨੂੰ ਵੀ ਕਹਿ ਦਿੰਦੇ ਆ, ਮੈਂ ਤਾਂ ਕਹਿ ਰਿਹਾ ਕਿ ਮੁਸ਼ਲ ਪਿੰਡ ਆ। ਤਾਂ ਇਹਨਾਂ ਨੇ ਮਤਲਬ ਕਿ ਉਹ ਜਿਹੜਾ ਗੁਰੂ ਸਾਹਿਬ ਦਾ ਸਰੂਪ ਸੀਗਾ ਉਹ ਲਿਆਂਦਾ ਸੀਗਾ, ਦੋਸ਼ ਇਹ ਲਾਇਆ ਸੀਗਾ ਕਿ ਭਾਈ ਇਹ ਜਿਹੜਾ ਮਤਲਬ ਕਿ ਸ਼ਖਸ ਆ ਜੋ ਸਿੱਖਿਆ ਇਹ ਆਂਡਾ ਤੇ ਮੀਟ ਸੇਵਨ ਕਰਦਾ ਹੈ। ਤਾਂ ਇੱਥੋਂ ਰੌਲਾ ਪੈ ਗਿਆ। ਉਹ ਜਿਹੜਾ ਬਜ਼ੁਰਗ ਸੀਗਾ ਉਹ ਅਕਾਲ ਤਖਤ ਸਾਹਿਬ ਤੇ ਆ ਗਿਆ, ਔਰ ਇਸ ਤੋਂ ਇਲਾਵਾ ਉਹਨੇ ਪੁਲਿਸ ਕੰਪਲੇਂਟ ਵੀ ਕੀਤੀ ਆ। ਤੇ ਹੁਣ ਦੇਖੋ ਗੱਲ ਇਹ ਆ ਕਿ ਆਪਾਂ ਨਹੀਂ ਕਹਿ ਸਕਦੇ ਕਿ ਬਾਬਾ ਜਿਹੜਾ ਇਸਤੇਮਾਲ ਕਰਦਾ ਸੀ ਜਾਂ ਨਹੀਂ ਕਰਦਾ, ਤੇ ਹੁਣ ਪਤਾ ਨਹੀਂ, ਉਹ ਜਾਣਨ ਤੇ ਉਹ ਜਾਣਨ। ਪਰ ਸਮੱਸਿਆ ਜਿਹੜੀ ਆ ਉਹ ਇੱਥੇ ਇੱਕ ਤੇ ਇਹ ਖੜੀ ਹੋ ਗਈ ਕਿ ਕੁਛ ਲੋਕ ਕਹਿੰਦੇ ਕਿ ਰਹਿਤ ਮਰਿਆਦਾ ਦੇ ਵਿੱਚ ਨਹੀਂ ਹੈ, ਐਸਾ ਕੁਛ ਲਿਖਿਆ ਨਹੀਂ ਹੈ।
फिर दूजा एक तर्क ये दिता गया कि अकाल तख्त साहब तो मतलब कि ਜਦੋਂ इस तरह का हुक्म है कि जे कुछ ऐसा वापरदा तो अकाल तख्त साहब के हुक्म नाल सब कुछ होएगा तो सत्कार कमेटी वाले कौन होंगे। तीसरा एक आर्गूमेंट ये आ गया कि देखो जी यही कुछ आ कि कुछ निहंग जथेबंदियां जिहड़ियां खास तौर पर चक्रवर्ती दल हुंदे आ जिहड़े कि उन्हां दे कोल भी पावन स्वरूप हुंदे आ और उत्थे भी बकरे जिहड़े झटकाए जांदे आ। मतलब कि एक तरह नाल कह लो कि ट्रायंगुलर मैं तो समझदा कि चारे पासों ही आर्गूमेंट छिड़ गई इस मुद्दे पे। ਤਾਂ ਜਦੋਂ ਇਹ ਮੁੱਦਾ ਕਾਫੀ ਜ਼ਿਆਦਾ ਭਖਿਆ ਤਾਂ ਹੁਣ ਜਥੇਦਾਰ ਸਾਹਿਬ ਨੇ ਇਹ ਗੱਲ ਜਿਹੜੀ ਹੈ ਕਲੀਅਰ ਕੀਤੀ ਹੈ। ਤਾਂ ਹੁਣ ਇਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਹਰੇਕ ਵਿਅਕਤੀ ਦਾ ਨੈਤਿਕ ਫਰਜ਼ ਆ, ਪਰੰਤੂ ਗੁਰੂ ਸਾਹਿਬ ਜੀ ਦੇ ਸਤਿਕਾਰ ਦੇ ਨਾਂ ਤੇ ਕੁਝ ਵਿਅਕਤੀਆਂ ਵੱਲੋਂ ਨਿੱਜੀ ਜਥੇਬੰਦੀਆਂ ਬਣਾ ਕੇ ਸੰਗਤਾਂ ਨਾਲ ਧੱਕੇਸ਼ਾਹੀ ਕਰਨੀ ਉਚਿਤ ਨਹੀਂ ਹੈ। ਇਹ ਮੈਂ ਉਹਨਾਂ ਦਾ ਪ੍ਰੈਸ ਨੋਟ ਹੈ ਜਿਹੜਾ ਕੋਟ ਕਰ ਰਿਹਾ, ਯਾਦ ਰੱਖਿਓ। ਅੱਜ ਉਹ ਅੱਗੇ ਕਹਿੰਦੇ ਆ ਕਿ ਅਜਿਹੀਆਂ ਧੱਕੇਸ਼ਾਹੀਆਂ ਦੀਆਂ ਇਹਨਾਂ ਜਥੇਬੰਦੀਆਂ ਦੇ ਖਿਲਾਫ ਪਹਿਲਾਂ ਵੀ ਸ਼ਿਕਾਇਤਾਂ ਆ ਚੁੱਕੀਆਂ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ। ਕੁਝ ਦਿਨ ਪਹਿਲਾਂ ਪਿੰਡ ਬਤੀ ਜਲਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਰਿਟਾਇਰ ਅੰਮ੍ਰਿਤਧਾਰੀ ਪ੍ਰਿੰਸੀਪਲ ਜਸਵੰਤ ਸਿੰਘ ਦੇ ਘਰੋਂ ਜਬਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਧੱਕੇ ਨਾਲ ਚੁੱਕ ਕੇ ਲਿਜਾਉਣ ਦਾ ਸਿੰਘ ਸਾਹਿਬ ਜੀ ਨੇ ਗੰਭੀਰ ਨੋਟਿਸ ਲਿਆ। ਮਤਲਬ ਕਿ ਉਹਨਾਂ ਦੇ ਨਿੱਜੀ ਸਹਾਇਕ ਵੱਲੋਂ ਪ੍ਰੈਸ ਨੋਟ ਬਿਆਨ ਉਹਨਾਂ ਦਾ ਆਪਾਂ ਕਹਾਂਗੇ। ਤਾਂ ਸਿੰਘ ਸਾਹਿਬ ਜੀ ਨੇ ਸੰਗਤਾਂ ਅਤੇ ਪ੍ਰਸ਼ਾਸਨ ਨੂੰ ਸੂਚਿਤ ਕਰਦਿਆਂ ਕਿਹਾ कि श्री अकाल तख्त साहब तो 5 सिंह साहबान वालों हुए आदेश अनुसार किसी भी जथेबंदी में श्री अकाल तख्त साहब जी के प्रवानगी तो बिना श्री गुरु ग्रंथ साहब जी का पावन स्वरूप जबरदस्ती लिजाउण दी इन्होंने लिजाउण दी लिखी पर लियाउण दी आपां कहांगे इजाजत नहीं है। जेकर किते गुरु साहब जी के अदब संस्कार विच घट है तो संगतां नूं उस संबंधी प्यार नाल गुरमत की रोशनी विच समझाया जाए। यह है उन्हां दा पूरा प्रेस नोट। मतलब कि जिहदे विच वो क्लीयर करते हैं कि अकाल तख्त साहब तो हुक्म आ कि जे किते इस तरह हुंदा भी आ जरूरत भी पैंदी आ तां अकाल तख्त साहब जी की प्रवानगी तो बिना गुरु ग्रंथ साहब जी का पावन स्वरूप है जिहड़ा जबरदस्ती नहीं लिया जाएगा। सो इत्थे हुण इन्हां ने साफ ते कर दिता, स्पष्ट कर दिता। पर तुसीं देखिआ ही मजमून देखिआ ही कि वो सरकार कमेटी का जिक्र तक नहीं कर रहे अपने प्रेस नोट दे विच। ਤੇ ਜੇ ਉਹ ਮੰਨਦੇ ਆ ਕਿ ਸ਼ਿਕਾਇਤਾਂ ਆਈਆਂ ਤਾਂ ਉਹਨਾਂ ਸ਼ਿਕਾਇਤਾਂ ਦਾ ਨਿਵਾਰਣ ਕਰਨਾ ਚਾਹੀਦਾ ਨਾ। ਇਹ ਵੀ ਜ਼ਰੂਰੀ ਹੈ ਰਾਜਕਾਰਨ ਵਿੱਚ ਵੀ ਕਿ ਇਸ ਤਰ੍ਹਾਂ ਦੇ ਫਿਰ ਬਿਲਕੁਲ ਜਿਹੜੇ ਵੱਧਦੇ ਜਾਂਦੇ ਇਸ ਤਰ੍ਹਾਂ ਦੇ ਲੜਾਈ ਝਗੜੇ ਜਿਹੜੇ ਵੱਧਦੇ ਜਾਂਦੇ ਆ। ਪਰ ਮੈਂ ਸਮਝਦਾ ਇੱਕ ਨਵਾਂ ਵਿਵਾਦ ਉੱਠ ਖਲੋਤਾ। ਵਿਵਾਦਾਂ ਦੇ ਵਿੱਚ ਕਾਫੀ ਜ਼ਿਆਦਾ ਮੈਂ ਤਾਂ ਕਹੂੰਗਾ ਕਿ ਦੇਖੋ ਜਿਹੜਾ ਮਸਲਾ ਅੱਗੇ ਉੱਠਿਆ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਤੋਂ ਬਾਅਦ ਇਕਬਾਲ ਸਿੰਘ ਦੀ ਸਟੇਟਮੈਂਟ ਤੋਂ ਬਾਅਦ ਉਹ ਮਸਲਾ ਬਹੁਤ ਵੱਡਾ ਸੀਗਾ। ਜੇ ਆਪਾਂ ਦੇਖੀਏ ਬੜਾ ਸੀਰੀਅਸ ਇਸ਼ੂ ਸੀਗਾ। उस तो बाद ਇਹਦੇ ਵਿੱਚ ਉਲਝ ਜਾਣਾ ਇਹ ਇਸ ਗੱਲ ਦੀ ਨਿਸ਼ਾਨੀ ਆ ਕਿ ਇਸ ਵੇਲੇ ਜੋ ਦਰਪੇਸ਼ ਚੁਣੌਤੀਆਂ ਜਿਹੜੀਆਂ ਕਿ ਨਵੇਂ ਤੋਂ ਨਵੇਂ ਰੂਪ ਦੇ ਵਿੱਚ ਸਿੱਖ ਕੌਮ ਦੇ ਪੇਸ਼ ਆ ਰਹੀਆਂ ਨੇ ਤਾਂ ਉਹਨਾਂ ਤੇ ਜ਼ਿਆਦਾ ਚਿੰਤਨ ਮੰਥਨ ਨਹੀਂ ਕੀਤਾ ਜਾ ਰਿਹਾ। ਡੰਗ ਟਪਾਊ ਨੀਤੀ ਹੈ। ਜੀ 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 ਅਗਲੀ ਮਿੰਟੂ ਜੀ ਗੱਲ ਕਰੀਏ। ਕਹਿੰਦੇ ਲੋਕ ਇਨਸਾਫ ਪਾਰਟੀ ਨੂੰ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣਾ ਪਿਆ ਮਹਿੰਗਾ, ਬੈਂਸ ਸਣੇ 30 ਦੇ ਉੱਤੇ ਕੇਸ ਦਰਜ। ਨਹੀਂ ਦੇਖੋ ਪਹਿਲੀ ਗੱਲ ਤੇ ਚਲੋ ਮੈਂ ਸਿਮਰਨਜੀਤ ਸਿੰਘ ਬੈਂਸ ਹੋਰਾਂ ਦੀ ਜਿਹੜੀ ਕੋਈ ਕਾਰਵਾਈ ਆ ਉਹਨਾਂ ਉਚਿਤ ਨਹੀਂ ਸਮਝਦਾ। ਚਲੋ ਠੀਕ ਹੈ ਉਹਨਾਂ ਨੇ ਗਲਤ ਕੀਤਾ ਅਗਰ ਨਾ ਮੈਂ ਉਹਨਾਂ ਦੀ ਪੱਖ ਪੂਰਤੀ ਕਰਦਾ। ਪਰ ਦੂਜੀ ਗੱਲ ਇਹ ਆ ਕਿ ਇਹ ਨੌਬਤ ਕਿਉਂ ਆਈ। ਇਹ ਸਵਾਲ ਜਿਹੜਾ ਉਹ ਸਰਕਾਰ ਨੂੰ ਕਰਨਾ ਚਾਹੀਦਾ ਕਿ ਉਹ ਆਪਣੇ ਘਰਾਂ ਤੋਂ ਨਿਕਲ ਕਿਉਂ ਰਹੇ ਆ। ਸਭ ਤੋਂ ਵੱਡੀ ਗੱਲ ਆ ਕਿਉਂ? ਕਿਉਂਕਿ ਉਹਨਾਂ ਦੇ ਸਾਥੀਆਂ ਦੀਆਂ ਪੱਗਾਂ ਲੱਥੀਆਂ। ਪਰ ਪੱਗਾਂ ਲਾਈਆਂ ਕਿਵੇਂ? ਦੇਖੋ ਕੋਈ ਪ੍ਰੋਟੈਸਟ ਕਰਦਾ ਆ, ਕੋਈ ਨਿਯਮ ਕਾਇਦਾ ਤੋੜਦਾ, ਉਹਦੇ ਵਾਸਤੇ ਤੁਹਾਡੀ ਪੁਲਿਸ ਆ, ਤੁਹਾਡੀਆਂ ਹੋਰ ਏਜੰਸੀਆਂ ਉਹ ਕਾਰਵਾਈ ਕਰ ਸਕਦੀਆਂ। ਤੁਹਾਡੇ ਬੰਦੇ ਉੱਠ ਕੇ ਪੱਗਾਂ ਲਾਉਣ ਤੇ ਫਿਰ ਤੁਹਾਨੂੰ ਉਹ ਵੇਲਾ ਯਾਦ ਕਰ ਲੈਣਾ ਚਾਹੀਦਾ ਸ਼ਰਮ ਨੂੰ ਹੱਥ ਮਾਰ ਕੇ। ਜਦੋਂ ਆਹੀ ਗੱਲਾਂ ਤੁਹਾਡੇ ਕਾਂਗਰਸੀ ਵਰਕਰ ਕਹਿੰਦੇ ਸੀ, ਇੱਥੋਂ ਤੱਕ ਕਹਿੰਦੇ ਸੀਗੇ ਕਿ ਅਸੀਂ ਤੇ ਸ਼ਾਮ ਨੂੰ ਘਰੇ ਇੱਕ ਵਾਰੀ ਟੈਲੀਫੋਨ ਕਰਕੇ ਦੱਸ ਦਿੰਦੇ ਹਾਂ ਕਿ ਅੱਜ ਰਾਤ ਅਸੀਂ ਬਾਹਰ ਹੀ ਹਾਂ, ਥਾਣੇ 'ਚ ਨਹੀਂ ਹਾਂ। ਆਹ ਹਾਲ ਹੋ ਗਿਆ ਸੀ ਇਹਨਾਂ ਦਾ। ਮਤਲਬ ਕਿ ਕਾਲੀਆਂ ਤੋਂ ਇੰਨਾ ਡਰਦੇ ਸੀ ਕਿ ਜਨਾਨੀਆਂ ਨੂੰ ਦੱਸਦੇ ਹੁੰਦੇ ਸੀਗੇ ਕਿ ਅੱਜ ਆਟਾ ਗੁੰਨ ਲਿਓ, ਅਸੀਂ ਘਰੇ ਆ ਜਾਣਾ। ਤਾਂ ਉਹ ਜੇ ਦੌਰ ਸੀਗਾ ਇਹਨਾਂ ਤੇ ਤਾਂ ਇਹਨਾਂ ਨੂੰ ਉਹ ਦੌਰ ਯਾਦ ਰੱਖਣਾ ਚਾਹੀਦਾ ਕਿ ਵਿਰੋਧੀ ਧਿਰ ਦੀ ਇੱਕ ਭੂਮਿਕਾ ਹੁੰਦੀ ਹੈ ਸਦਾ। ਜੇ ਕਿਸੇ ਵੀ ਸਟੇਟ ਦੇ ਵਿੱਚ ਭੂਮਿਕਾ ਵਧੀਆ ਨਹੀਂ ਹੋਏਗੀ ਤਾਂ ਉਹ ਕਦੇ ਵੀ ਗਵਰਨੈਂਸ ਦੇ ਮਾਮਲੇ 'ਚ ਸੁਧਾਰ ਨਹੀਂ ਕਰੇਗਾ ਸਟੇਟ। ਇਹ ਜ਼ਰੂਰੀ ਆ ਤਾਂ ਉਹ ਵਿਰੋਧੀ ਧਿਰ ਦੀ ਭੂਮਿਕਾ ਕਦੇ ਤੁਹਾਡੇ ਕੋਲ ਆ ਕਦੇ ਉਹਨਾਂ ਦੇ ਕੋਲ ਆ।
ਜੇ ਇਹ ਸਹੀ ਢੰਗ ਦੇ ਨਾਲ ਸਕਾਰਾਤਮਕ ਢੰਗ ਦੇ ਨਾਲ ਨਿਭਾਈ ਜਾਵੇ ਤਾਂ ਬਹੁਤ ਵਧੀਆ ਭੂਮਿਕਾ ਹੈ। ਪਰ ਗੱਲ ਇਹ ਹੈ ਕਿ ਵਿਰੋਧੀ ਨੂੰ ਇੱਥੇ ਦਬਾਇਆ ਜਾਂਦਾ ਔਰ ਨਿੱਜੀ ਖਿੜਾ ਕੱਢੀਆਂ ਜਾਂਦੀਆਂ। ਉਹ ਪਹਿਲਾਂ ਵਾਲਾ ਜਿਹੜਾ ਮਾਹੌਲ ਹੈ ਰਾਜਨੀਤੀ ਦੇ ਵਿੱਚ ਉਹ ਨਹੀਂ ਦਿਖਾਇਆ ਜਾਂਦਾ। ਸੋ ਜੋ ਹੋਇਆ ਮੰਦਭਾਗਾ। ਪਰ ਦੇਖੋ ਗੱਲ ਇਹ ਆ ਕਿ ਉਹ ਜਿਹੜਾ ਤਹਿਸੀਲਦਾਰ ਸੀਗਾ ਜਿਹਦੇ ਨਾਲ ਸਭ ਕੁਝ ਹੋਇਆ, ਉਹਦੀ ਵੀ ਪੱਗ ਦਾ ਮਸਲਾ ਸੀਗਾ, ਉਹਦੇ ਨਾਲ ਵੀ ਜੋ ਹੋਇਆ ਉਸ ਟਾਈਮ ਉਹਨੂੰ ਵੀ ਫਿਰ ਮਾੜਾ ਕਹਿਣਾ ਪਊਗਾ। ਹੁਣ ਜਿਹੜੀ ਗੱਲ ਹੋਈ ਆ ਕਿ ਇਹ ਜੀ 25-30 ਜਾਣੇ ਆ ਗਏ ਜਾਂ ਇਹਨਾਂ ਨੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕੀਤੀ, ਇਹਨਾਂ ਤੇ ਅਸੀਂ ਕੇਸ ਕਰ ਦਿੱਤਾ, ਇਹ ਆ ਵਾ। ਦੇਖੋ ਜੇ ਤੁਸੀਂ ਇਹ ਕੀਤਾ ਨਾ ਤਾਂ ਫਿਰ ਸਭ ਤੋਂ ਪਹਿਲਾਂ ਤੇ ਕੈਪਟਨ ਅਮਰਿੰਦਰ ਸਿੰਘ ਤੇ ਕਾਰਵਾਈ ਹੋਣੀ ਚਾਹੀਦੀ ਆ। ਪਰ ਐਸੀ ਕਾਰਵਾਈ ਠੀਕ ਆ, ਉਹਨਾਂ ਨੂੰ ਤੁਸੀਂ ਅੰਦਰ ਤੇ ਨਹੀਂ ਕਰ ਸਕਦੇ, ਤੁਸੀਂ ਉਹਨਾਂ ਨੂੰ ਕੋਈ ਬਹੁਤਾ ਜ਼ਿਆਦਾ ਤਲਬ ਨਹੀਂ ਕਰ ਸਕਦੇ, ਵੈਸੇ ਵੀ ਵਿਰਦ ਆ। ਮੈਂ ਤੇ ਇਸ ਹੱਕ ਦੇ ਵਿੱਚ ਆ ਕਿ ਨਹੀਂ ਹੋਣਾ ਵੀ ਨਹੀਂ ਚਾਹੀਦਾ। ਤਾਂ ਘੱਟੋ ਘੱਟ ਉਹਨਾਂ ਤੋਂ 500 ਰੁਪਈਆ ਦਾ ਕਿ ਨੋਟ ਹੀ ਭਰਵਾ ਲਓ। ਕਿਉਂਕਿ ਕੱਲ ਦੇਖੋ ਇਹਨਾਂ ਨੇ 25,000 ਮੋਬਾਈਲ ਵੰਡਣਾ ਸੀ ਤੇ ਜਿਹਦੀ ਸ਼ੁਰੂਆਤ ਇਹਨਾਂ ਨੇ ਕੁਝ ਸੈਂਕੜੇ ਮੋਬਾਈਲ ਵੰਡ ਕੇ ਕੀਤੀ ਆ। ਹੁਣ ਕੁਝ ਸੈਂਕੜੇ ਮੋਬਾਈਲ ਜਿਹੜੇ ਕੁਝ 1000 ਰੁਪਏ ਦੀ ਰਕਮ ਦੇ ਆ ਤੇ ਉਹਨਾਂ ਨੂੰ ਵੰਡਣ ਵਾਸਤੇ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਠਾਠ ਕਰ ਦਿੱਤੀ ਲੱਖਾਂ ਦਾ ਤੇਲ ਬਾਲਦਾ। ਪਰ ਹੋਇਆ ਕਿ ਇੱਥੇ ਜਿੱਥੇ ਕਰ ਰਹੇ ਸੀਗੇ ਡਿਸਟ੍ਰੀਬਿਊਸ਼ਨ, ਉੱਥੇ ਮਤਲਬ ਕਿ ਸ਼ਾਇਦ ਬਠਿੰਡੇ ਦੀ ਗੱਲ ਆ, ਬਠਿੰਡੇ ਦੇ ਵਿੱਚ ਤੇ ਇਹੋ ਜਿਹੀ ਸਥਿਤੀ ਬਣ ਗਈ, ਜਿਹੜੇ ਪੱਤਰਕਾਰ ਗਏ ਸੀ ਉਹ ਕਹਿੰਦੇ ਕਿ ਵਿੱਚੇ ਪੱਤਰਕਾਰ, ਵਿੱਚੇ ਸਟੂਡੈਂਟ, ਵਿੱਚੇ ਸਿਕਿਉਰਿਟੀ ਗਾਰਡ, ਵਿੱਚੇ ਮੰਤਰੀ ਸੰਤਰੀ, ਸਾਰੇ ਮਤਲਬ ਕਿ ਇੱਕ ਛੋਟੇ ਜਿਹੇ ਹਾਲ ਦੇ ਵਿੱਚ 100-150 ਬੰਦਾ, ਕੋਈ ਡਿਸਟੈਂਸਿੰਗ ਨਹੀਂ, ਕੋਈ ਕਿਸੇ ਦੇ ਮਤਲਬ ਕਿ ਕੋਈ ਨੇਮ ਕਿਸੇ ਦੇ ਨੇੜੇ ਤੇੜੇ ਨਹੀਂ ਹੈਗਾ, ਕੋਈ ਜੋ ਇਹਨਾਂ ਦੇ ਆਪਣੇ ਬਣਾਏ ਆ। ਤੇ ਜੇ ਤੁਸੀਂ ਇਸ ਤਰ੍ਹਾਂ ਦੀ ਇੱਕ ਪਿਰਤ ਪਾਉਣੀ ਚਾਹੁੰਦੇ ਹੋ ਕਿ ਸਾਡੇ ਰਾਜ ਦੇ ਵਿੱਚ ਤਾਂ ਭਾਈ ਸਾਰੇ ਜਿਹੜੇ ਉਹ ਠੋਕੇ ਜਾਣਗੇ, ਤਾਂ ਇਹ ਪਹਿਲ ਤੁਹਾਡੇ ਮੁੱਖ ਮੰਤਰੀ ਤੋਂ ਵੀ ਹੋਣੀ ਚਾਹੀਦੀ ਆ। ਇੱਕ ਚਾਹੇ 500 ਦਾ ਨੋਟ ਉਹਨਾਂ ਤੋਂ ਹੀ ਲੈ ਲਓ ਜੁਰਮਾਨੇ ਦੇ ਤੌਰ ਤੇ, ਤਾਂ ਕਿ ਲੋਕਾਂ ਨੂੰ ਵੀ ਪਤਾ ਹੋਵੇ ਕਿ ਹਾਂ ਭਾਈ ਇਸ ਰਾਜ ਦੇ ਵਿੱਚ ਬਖਸ਼ਿਆ ਕਿਸੇ ਨੂੰ ਨਹੀਂ ਜਾਂਦਾ। ਹੁਣ ਪਰਚੇ ਤੇ ਤੁਸੀਂ ਅਕਾਲੀਆਂ ਤੇ ਵੀ ਕੀਤੇ ਸੀ ਜਦੋਂ ਉਹਨਾਂ ਨੇ ਪੁਲ ਮੱਲੇ ਸੀ, ਉਸ ਤੋਂ ਬਾਅਦ ਵੀ ਕੀਤੇ ਜਦੋਂ ਉਹਨਾਂ ਨੇ ਪ੍ਰੋਟੈਸਟ ਕੀਤੇ। ਕੀ ਕੀਤਾ ਉਹਨਾਂ ਨੂੰ? ਅੰਦਰ ਕੀਤਾ ਤੁਸੀਂ। ਐਵੇਂ ਪਰਚੇ ਅੱਗੇ ਵੀ ਤੁਸੀਂ ਬਹਿਸ ਤੇ ਪਰਚਾ ਕਰਤਾ ਸੀ, ਯਾਦ ਹੋਣਾ ਤੁਹਾਨੂੰ ਜਦੋਂ ਬਟਾਲੇ ਗਏ ਸੀਗੇ, ਉਸ ਵੇਲੇ ਵੀ ਪਰਚਾ ਕਰ ਦਿੱਤਾ ਸੀਗਾ IAS ਅਫਸਰ ਦੇ ਨਾਲ ਉਲਝੇ ਸੀਗੇ। ਸੋ ਇਹ ਚੀਜ਼ਾਂ ਨੂੰ ਜਿਹੜੀਆਂ ਮੇਰੇ ਖਿਆਲ ਦੇ ਨਾਲ ਉਹ ਬਸ ਐਵੇਂ ਆਪਣਾ ਆਪ ਵਿਖਾਉਣ ਵਾਲਾ ਕੰਮ, ਇਕੱਠੇ ਹੋਏ ਆਪਣੇ ਬੰਦਿਆਂ ਨੂੰ ਖੁਸ਼ ਕਰ ਦਿੱਤਾ, ਬਾਅਦ ਚ ਇਹਨਾਂ ਪਰਚਿਆਂ ਦਾ ਕੱਖ ਨਹੀਂ ਵੱਢੀਦਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਭਾਜਪਾ ਨੇਤਾ ਦੀ ਇੱਕ ਹੋਰ ਕਰਤੂਤ, ਬੀਬੀ ਵਰਕਰ ਨਾਲ ਕੀਤਾ ਗਲਤ ਕੰਮ। ਦੇਖੋ ਇਹ ਬਟਾਲੇ ਦਾ ਆਪਾਂ ਜ਼ਿਕਰ ਕੀਤਾ ਸੀਗਾ, ਬਟਾਲਾ ਹੀ ਆ ਗਿਆ, ਤਾਂ ਇਹ ਗੱਲ ਜਿਹੜੀ ਆ ਉਹ ਬਟਾਲੇ ਦੀ ਆ। ਤਾਂ ਉੱਥੇ ਦੱਸਦੇ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਆ, ਲੋਕਲ ਪ੍ਰਧਾਨ, ਉਹਦੀ ਇਹ ਕਰਤੂਤ ਆ ਕਿ ਇੱਕ ਜਿਹੜੀ ਭਾਜਪਾ ਦੀ ਹੀ ਕੋਈ ਬੀਬੀ ਵਰਕਰ ਆ, ਉਹਨੇ ਦੋਸ਼ ਲਾਇਆ ਕਿ ਉਕਤ ਨੇਤਾ ਹੈ ਜਿਹੜਾ, ਉਹਨੂੰ ਪਾਰਟੀ ਵਿੱਚ ਵੱਡਾ ਅਹੁਦਾ ਦਿਵਾਉਣ ਦਾ ਲਾਲਚ ਦੇ ਕੇ ਤੇ ਉਹਦੇ ਨਾਲ ਸੰਬੰਧ ਬਣਾਉਣ ਵਾਸਤੇ ਉਹਨੂੰ ਬਹੁਤ ਜ਼ਿਆਦਾ ਸ਼ੋਸ਼ਿਤ ਕੀਤਾ ਤੇ ਇੱਕ ਕਿਸੇ ਹੋਰ ਪਾਰਟੀ ਵਰਕਰ ਨੇ ਉਹਦਾ ਸਾਥ ਦਿੱਤਾ ਤੇ ਉਹਨੂੰ ਵੀ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ। ਇਸ ਕਰਕੇ ਹੁਣ ਇਹ ਮਾਮਲਾ ਜਿਹੜਾ ਉਹ ਪੁਲਿਸ ਕੋਲੇ ਗਿਆ, ਪਰ ਪੀੜਤ ਬੀਬੀ ਦਾ ਕਹਿਣਾ ਆ ਕਿ ਪੁਲਿਸ ਕਾਰਵਾਈ ਨਹੀਂ ਕਰਦੀ ਪਈ ਤੇ ਜੇਕਰ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ 'ਚ ਪ੍ਰੈਸ ਕਾਨਫਰੰਸ ਕਰੇਗੀ ਤੇ ਸਾਰੇ ਸਬੂਤ ਜਿਹੜੇ ਆ ਮੀਡੀਆ ਕੋਲ ਰੱਖੇਗੀ। ਸੋ ਦੇਖੋ ਚਲੋ ਇਹ ਦੋਸ਼ ਆ, ਹਲੇ ਇਹ ਦੋਸ਼ ਸਾਬਤ ਹੋਣੇ ਬਾਕੀ ਆ, ਸਬੂਤ ਸਾਹਮਣੇ ਆਉਣੇ ਬਾਕੀ ਆ। ਪਰ ਜਦੋਂ CA ਵਾਲਾ ਚੱਲਦਾ ਪਿਆ ਸੀ ਨਾ ਸਿਲਸਿਲਾ, ਜਿਹੜਾ ਉਹ ਚੱਲਦਾ ਪਿਆ ਸੀਗਾ ਨੈਸ਼ਨਲ ਰਜਿਸਟਰ ਦਾ ਜੋ ਆ ਰਿਹਾ ਸੀਗਾ, ਉਹਦਾ ਇੱਕ ਵਿਰੋਧ ਚੱਲਦਾ ਪਿਆ ਸੀਗਾ, ਨੈਸ਼ਨਲ ਸਿਟੀਜ਼ਨ ਰਜਿਸਟਰ ਜਿਹੜਾ ਹੋਣਾ ਸੀਗਾ। ਤਾਂ ਜਦੋਂ ਉਹ ਵਿਰੋਧ ਚੱਲਦੇ ਪਏ ਸੀਗੇ ਤਾਂ ਠੀਕ ਉਸ ਵੇਲੇ ਪੰਜਾਬ 'ਚ ਇੱਕ ਖਬਰ ਆਈ ਸੀ। ਪੰਜਾਬ 'ਚ ਇੱਕ ਖਬਰ ਕੀ ਆਈ ਸੀਗੀ ਕਿ ਇਸੇ ਹੀ ਪਾਰਟੀ ਦੀ ਇੱਕ ਬੀਬੀ ਵਰਕਰ ਨੇ ਕਿਹਾ ਕਿ ਸਾਰੀ ਜ਼ਿੰਦਗੀ ਹੋ ਗਈ ਹੈ ਮੈਂ ਭਾਜਪਾ ਦੀ ਵਰਕਰੀ ਕਰ ਰਹੀ ਹਾਂ, ਤੇ ਉਸ ਬੀਬੀ ਨੇ ਕਿਹਾ ਕਿ ਮੈਨੂੰ ਦਬਾਇਆ ਜਾ ਰਿਹਾ, ਕਿਉਂਕਿ ਉਹ CA ਦੇ ਵਿਰੋਧ ਦੇ ਵਿੱਚ ਸੀ, ਤੇ ਉਹਨੇ ਕਿਹਾ ਕਿ ਇੱਥੋਂ ਤੱਕ ਕਿ ਮੈਨੂੰ ਗੰਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਪਾਰਟੀ ਦੇ ਸਾਥੀਆਂ ਵੱਲੋਂ ਕਿ ਤੂੰ ਇਹ ਕੰਮ ਨਾ ਕਰ, ਇਹ ਕੰਮ ਨਾ ਕਰ। ਸੋ ਇਹਦੇ ਤੋਂ ਲੱਗਦਾ ਕਿ ਇਹ ਜਿਹੜਾ ਸਾਡਾ ਇਸ ਵੇਲੇ ਸਿਆਸੀ ਢਾਂਚਾ ਆ, ਜਿਹਦੇ ਵਿੱਚ ਇੱਕ ਪਾਰਟੀ ਨਹੀਂ ਹੈ, ਬਹੁਤ ਸਾਰੀਆਂ ਪਾਰਟੀਆਂ। ਤੁਸੀਂ ਕਿਸੇ ਵੀ ਪਾਰਟੀ ਨੂੰ ਵੇਖ ਲਓ, ਕੋਈ ਪਾਰਟੀ ਹੈ ਜਿਹੜੀ ਢਕੀ ਰਹਿ ਜਾਵੇ, ਆਮ ਆਦਮੀ ਪਾਰਟੀ ਤੋਂ ਵੇਖ ਲਓ ਤੁਸੀਂ, ਉਹ ਕਿੰਨੀਆਂ ਬੀਬੀਆਂ ਆਈਆਂ ਜਿਨ੍ਹਾਂ ਨੇ ਦੋਸ਼ ਲਾਏ। ਬਾਅਦ ਦੇ ਵਿੱਚ ਹੁੰਦਾ ਕੀ ਹੈ, ਜਦੋਂ ਜਾਂਦੀਆਂ ਬੀਬੀਆਂ ਉਦੋਂ ਸ਼ੋਭਾ ਕੀਤੀ ਜਾਂਦੀ ਹੈ, ਜਦੋਂ ਪਾਰਟੀ ਛੱਡ ਚੱਲ ਜਾਂਦੀਆਂ ਨੇ ਫਿਰ ਉਹਨਾਂ ਦੀ ਬਦਨਾਮੀ ਕੀਤੀ ਜਾਂਦੀ ਹੈ। ਕਹਿਣ ਦਾ ਮੇਰਾ ਭਾਵ ਇਹ ਆ ਕਿ ਦੇਖੋ
ਇਸ ਦੌਰ ਦੇ ਵਿੱਚ ਜਦੋਂ ਅਸੀਂ 21ਵੀਂ ਸਦੀ ਦੇ 2 ਦਹਾਕੇ ਜਿਹੜੇ ਆ ਉਹ ਪੂਰੇ ਕਰ ਲਏ ਆ, ਤੇ ਇਸ ਦੌਰ ਦੇ ਵਿੱਚ ਜਿਹੜੀ ਜਨਾਨੀ ਆ ਉਹ ਹਾਲ ਦੀ ਘੜੀ ਵੀ ਹਨੇਰੇ ਸਵੇਰੇ ਨਹੀਂ ਨਿਕਲ ਸਕਦੀ। ਹੋਰ ਛੱਡੋ, ਉਹ ਉਸ ਸਿਆਸਤ ਦੇ ਵਿੱਚ ਵੀ ਠੀਕ ਢੰਗ ਨਾਲ ਨਹੀਂ ਵਿਚਰ ਸਕਦੀ ਜਿਸ ਸਿਆਸਤ ਨੇ ਨਾਰਾ ਲਾ ਰੱਖਿਆ ਕਿ 33% ਔਰਤ ਵਾਸਤੇ ਰਿਜ਼ਰਵੇਸ਼ਨ ਜ਼ਰੂਰੀ ਆ। ਰਿਜ਼ਰਵੇਸ਼ਨ ਤਾਂ ਇਹਨਾਂ ਨੇ ਕੀ ਦੇਣਾ? ਕਾਂਗਰਸ ਨੇ ਵੀ ਦੇਖੋ ਚੋਣ ਮੈਨੀਫੈਸਟੋ ਸਾਂਭ ਕੇ ਰੱਖੋ, ਗਾਹ ਗਾਹ ਨੇ ਕੰਮ ਦੇਣਾ ਜਿਹੜਾ ਇਹਨਾਂ ਦਾ 2017 ਵਾਲਾ ਸੀ, ਤੇ 33% ਤਾਂ ਇਹਨਾਂ ਨੇ ਵੀ ਕਿਹਾ ਸੀਗਾ। ਯਾਨੀ ਰਿਜ਼ਰਵੇਸ਼ਨ ਕੀ ਦੇਣਾ? ਇਹ ਤੇ ਸਪੇਸ ਹੀ ਨਹੀਂ ਦੇ ਰਹੇ ਰਾਜਨੀਤੀ ਦੇ ਵਿੱਚ ਔਰਤਾਂ ਨੂੰ। ਇਹ ਮਤਲਬ ਕਿ ਔਰਤਾਂ ਨੂੰ ਜਿਸ ਤਰ੍ਹਾਂ ਨਾਲ ਕਰਦੇ ਸ਼ੋਸ਼ਿਤ ਕਰਦੇ ਆ, ਜਿਸ ਤਰੀਕੇ ਨਾਲ ਦਬਾਉਂਦੇ ਆ, ਉਹ ਮਾਮਲੇ ਕੁਛ ਕੁ ਸਾਹਮਣੇ ਆਉਂਦੇ ਆ। ਔਰ ਇਹ ਹਰੇਕ ਖੇਤਰ ਦੀ ਗੱਲ ਆ। ਹਾਲਾਂਕਿ ਇਹ ਵੀ ਹੈ ਕਿ ਕਈ ਵਾਰ ਬੀਬੀਆਂ ਦੋਸ਼ ਗਲਤ ਲਾ ਦਿੰਦੀਆਂ। ਮੈਂ ਦੋਵੇਂ ਪਾਸੇ ਦੀ ਗੱਲ ਕਰੂੰਗਾ, ਮਫਾਦਾਂ ਵਾਸਤੇ ਜਾਂ ਕਿਸੇ ਸਾਜ਼ਿਸ਼ਨ ਮਤਲਬ ਕਿ ਤਰੀਕੇ ਦੇ ਨਾਲ ਦੋਸ਼ ਗਲਤ ਵੀ ਲੱਗਦੇ ਆ। ਪਰ ਇਹ ਵੀ ਸੱਚ ਆ ਕਿ ਰਾਜਨੀਤੀ ਦੇ ਵਿੱਚ ਔਰਤ ਨੂੰ ਮਰਦ ਪ੍ਰਧਾਨ ਸੋਚ ਹੈ ਜਿਹੜੀ ਉਹ ਸਪੇਸ ਦੇਣ ਵਾਸਤੇ ਤਿਆਰ ਨਹੀਂ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਸ਼੍ਰੀ ਮੁਕਤਸਰ ਸਾਹਿਬ ਵਿਖੇ 2 ਧੜਿਆਂ ਵਿਚਾਲੇ ਹੋਈ ਗੋਲੀਬਾਰੀ, 6 ਜ਼ਖਮੀ, 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੇਖੋ, ਇਹ ਗੁਰੂਸਰ ਦੇ ਵਿੱਚ ਹੀ ਘਟਨਾ ਵਾਪਰੀ ਆ। ਮੇਰੇ ਵਾਲਾ ਗੁਰੂਸਰ ਨਹੀਂ ਹੈ, ਮੇਰਾ ਪਿੰਡ ਵੀ ਗੁਰੂਸਰ ਆ। ਅਸਲ ਦੇ ਵਿੱਚ 2 ਗੁਰੂਸਰ ਹੈ ਸਾਡੇ, ਇੱਕ ਮਲੋਟ ਦੇ ਚੜ੍ਹਦੇ ਪਾਸੇ ਆ ਤੇ ਇੱਕ ਮਲੋਟ ਦੇ ਲਹਿੰਦੇ ਪਾਸੇ ਆ। ਇਹ ਚੜ੍ਹਦੇ ਵਾਲੇ ਪਾਸੇ ਗਿੱਦੜਵਾਲ ਦੇ ਨਜ਼ਦੀਕ। ਤੇ ਇਹ ਜਿਹੜੀ ਘਟਨਾ ਘਟੀ ਆ, ਹੁਣ ਦੇਖੋ ਇਹਦੇ ਵਿੱਚ ਦੇਖਣ ਵਾਲੀ ਗੱਲ, ਸੋਚਣ ਵਾਲੀ ਇਹ ਜੀ ਹੈ ਕਿ ਮੁੰਡੇ ਲੜੇ ਆ, ਔਰ ਮੁੰਡੇ ਦੱਸਦੇ ਆ ਕਿ 100-150 ਉਧਰੋਂ ਆਇਆ ਤੇ 100-150 ਉਧਰੋਂ ਆਇਆ। ਇੰਨੀ ਗਿਣਤੀ ਦੱਸੀ ਜਾਂਦੀ ਆ ਕਿ ਟਾਈਮ ਮਿੱਥ ਕੇ, ਟਾਈਮ ਪਾ ਕੇ, ਜਿਹੜਾ ਅੱਜ ਕੱਲ੍ਹ ਗਾਣਿਆਂ 'ਚ ਚੱਲਦਾ ਨਾ, ਟਾਈਮ ਪਾ ਲਾ, ਫਲਾਨ ਕਰ ਲਾ, ਟਮਕਾਨ ਕਰ ਲਾ, ਉਸੇ ਤਰ੍ਹਾਂ ਹੀ ਇਹਨਾਂ ਨੇ ਉਸੇ ਤਰਜ਼ੇ ਅਮਲ ਤੇ ਟਾਈਮ ਬੰਨਿਆ। ਉੱਥੇ ਨਾ ਜੋੜੀਆਂ ਨਹਿਰਾਂ ਲੰਘਦੀਆਂ ਨੇ, ਹਰੀਕੇ ਤੋਂ ਨਿਕਲਦੀਆਂ ਨਾ ਜਿਹੜੀਆਂ 2 ਨਹਿਰਾਂ, ਉਹ ਵੱਡੀਆਂ ਨਹਿਰਾਂ ਨੇ, ਇਹ ਰਾਜਸਥਾਨ ਫੀਡਰ, ਸਰਹੰਦ ਫੀਡਰ। ਤਾਂ ਉਹ ਗੁਰੂ ਸਾਹਿਬ ਜਦੋਂ ਟੱਪੀਏ, ਗੁਰੂ ਸਾਹਿਬ ਬਿਲਕੁਲ ਨਹਿਰ ਦੇ ਥੱਲੇ ਆ, ਤਾਂ ਉੱਥੇ ਪੁੱਲ ਆ, ਉੱਥੇ ਦੱਸਦੇ ਟਾਈਮ ਬੰਨਿਆ ਸੀ ਇਹਨਾਂ ਨੇ। ਤਾਂ ਉੱਥੇ ਜਦੋਂ ਇਹ ਦੋਵੇਂ ਧਿਰਾਂ ਉਹ ਸਾਹਮਣੇ ਹੋਈਆਂ ਨੇ, ਤੇ ਉਸ ਤੋਂ ਬਾਅਦ ਫਿਰ ਫਾਇਰਿੰਗ ਹੋਈ ਆ, ਤੇ ਖੁੱਲ ਕੇ ਜਿਹੜੇ ਤਿੱਖੇ ਤੇ ਤੇਜ਼ ਧਾਰ ਹਥਿਆਰ ਹੁੰਦੇ ਆ ਇਹ ਵੀ ਵਰਤੇ ਗਏ ਆ। ਸਿੱਟੇ ਵਜੋਂ ਜਿਵੇਂ ਤੁਸੀਂ ਦੱਸਿਆ ਕਿ 2-3 ਦੀ ਹਾਲਤ ਜਿਹੜੀ ਮੁੰਡਿਆਂ ਦੀ ਉਹ ਗੰਭੀਰ ਆ, ਤੇ ਇਸ ਤੋਂ ਇਲਾਵਾ 5-6 ਜਿਹੜੇ ਆ ਜਿਹੜੇ ਉਹ ਫੱਟੜ ਆ। ਤਾਂ ਕੁੱਲ ਮਿਲਾ ਕੇ ਆਪਾਂ ਆਖ ਸਕਦੇ ਹਾਂ ਕਿ ਇਹ ਸਾਡੀ ਨੌਜਵਾਨੀ ਦੇਖ ਲਓ ਕਿੱਧਰ ਨੂੰ ਜਾ ਰਹੀ ਆ। ਤੇ ਉਹ ਕਿਸ਼ਤਾਂ ਤੇ ਟਰੈਕਟਰ ਲੈ ਕੇ ਤੇ ਟਰੈਕਟਰਾਂ ਦੇ ਉੱਤੇ ਬਹਿ ਕੇ ਧਰਨੇ ਦੇਣ ਜਾਂਦੇ ਆ। ਉਹ ਪਿੱਟਦੇ ਫਿਰਦੇ ਹੋਣੇ ਆ ਕਿ ਸਾਡੀ ਹੋਣੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਸੁਰੱਖਿਅਤ ਨਹੀਂ ਹੈ। ਅਸੀਂ ਪੰਜਾਬ ਦੇ ਵਿੱਚ ਜਦੋਂ ਖੇਤੀ ਕਰ ਰਹੇ ਹਾਂ, ਜਦੋਂ ਆਪਣਾ ਜੀਵਨ ਨਿਰਵਾਹ ਕਰ ਰਹੇ ਹਾਂ, ਤਾਂ ਠੀਕ ਉਸ ਵੇਲੇ ਇੱਕ ਬਹੁਤ ਵੱਡਾ ਹੱਲਾ ਹੋ ਰਿਹਾ ਸਾਡੇ। ਉਹ ਚੇਤਨ ਹੋਣਗੇ, ਉਹ ਲੜਾਈ ਵੀ ਲੜ ਰਹੇ ਆ। ਤੇ ਇਹਨਾਂ ਦੇ ਦੇਖ ਲਓ ਅਗਲੇ ਜਿਹੜੇ ਆ, ਮੈਂ ਨਹੀਂ ਕਹਿੰਦਾ ਕਿ ਸਾਰੇ, ਮਤਲਬ ਮੈਂ ਚੀਜ਼ ਨੂੰ ਜੋੜ ਰਿਹਾ ਆਪਸ ਦੇ ਵਿੱਚ ਕਿ ਇਹ ਪੀੜ੍ਹੀ ਸਾਡੀ ਕੀ ਕਰ ਰਹੀ ਆ। ਸਾਡੇ ਬਜ਼ੁਰਗ ਜਿਹੜੇ ਆ ਉਹ ਸਰਕਾਰਾਂ ਨਾਲ ਟਕਰਾ ਰਹੇ ਆ, ਉਹ ਸੜਕਾਂ ਤੇ ਬੈਠੇ ਆ, ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਆ। ਤੇ ਸਾਡੇ ਵਾਲੇ, ਸਾਡੀ ਇਹ ਜਿਹੜੀ ਛੋਟੀ ਪੀੜ੍ਹੀ ਉਹ ਕੀ ਕਰ ਰਹੀ ਆ? ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਪੰਜਾਬ ਦੇ ਨਾਲ ਇਤਿਹਾਸਕ ਧੋਖੇ ਕਿਸ ਤਰ੍ਹਾਂ ਹੋਏ, ਪੰਜਾਬ ਦੇ ਨਾਲ ਵਿਤਕਰੇ ਕਿਸ ਤਰ੍ਹਾਂ ਹੋਏ, ਤੇ ਪੰਜਾਬ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਕਿਸ ਤਰ੍ਹਾਂ ਲੱਗਣ ਜਾ ਰਿਹਾ। ਆਰਡੀਨੈਂਸ ਆ ਗਏ ਆ, ਖਾਦਾਂ ਦੀ ਸਬਸਿਡੀ ਬੰਦ ਕੀਤੀ ਜਾ ਰਹੀ ਆ, ਬਿਜਲੀ ਸੋਧ ਬਿੱਲ ਆ ਰਿਹਾ ਵਾ, SYL ਆ ਦੇਖੋ, ਦੁਸ਼ਯੰਤ ਚੌਟਾਲਾ ਆਇਆ। ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਦੁਸ਼ਯੰਤ ਚੌਟਾਲਾ ਕੌਣ ਹੈ। ਇਹ 300 ਮੁੰਡਿਆਂ ਤੋਂ ਪੁੱਛ ਲਓ, ਬਹੁਤਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਦੁਸ਼ਯੰਤ ਚੌਟਾਲਾ ਕੌਣ ਹੈ। ਦੁਸ਼ਯੰਤ ਚੌਟਾਲਾ ਦਰਬਾਰ ਸਾਹਿਬ ਮੱਥਾ ਟੇਕਣ ਆਇਆ, ਤੇ ਮੱਥਾ ਟੇਕ ਕੇ ਉੱਥੇ ਸਾਡੇ ਹਿੱਕ ਤੇ ਖੜ ਕੇ ਕਹਿ ਗਿਆ ਕਿ SYL ਦਾ ਫੈਸਲਾ ਜਿਹੜਾ ਜਲਦੀ ਤੋਂ ਜਲਦੀ ਲਾਗੂ ਹੋਣਾ ਚਾਹੀਦਾ। ਕੀ ਕਰੋਗੇ ਤੁਸੀਂ? ਤਾਂ ਇਹ SYL ਦੀ ਇਹਨਾਂ ਨੇ ਲੈ ਜਾਣੀ ਹੈ। USA ਇਸ ਤਰ੍ਹਾਂ ਥੋੜੀ ਬਣੇ ਆ, ਉਹ ਸਾਰੇ ਇਹਨਾਂ ਚੀਜ਼ਾਂ ਵਾਸਤੇ ਬਣੇ ਆ। ਜਦੋਂ ਤੁਹਾਡੇ ਉਹਨਾਂ ਨੇ ਨੋਟਬੰਦੀ ਕਰ ਦਿੱਤੀ, ਉਦੋਂ ਤੁਸੀਂ ਇਹ ਲਿਖ ਕੇ ਦਿਖਾ ਦਿਓ। ਪਰ ਇਹਨਾਂ ਮੁੰਡਿਆਂ ਨੂੰ ਕੋਈ ਫਰਕ ਨਹੀਂ ਹੈ। ਇਹ ਵੱਡੇ ਘਰਾਂ ਦੇ ਕਰਕੇ ਹਾਲ ਦੀ ਘੜੀ ਇਹ ਸੁੱਖ ਮਾਣਦੇ ਆ। ਤਾਂ ਮੇਰੇ ਖਿਆਲ ਦੇ ਨਾਲ ਜਿੱਥੇ ਇਹ ਜਵਾਨੀ ਇੰਨੀ ਜ਼ਿਆਦਾ ਉੱਚੀ ਆ, ਇੰਨੀ ਜ਼ਿਆਦਾ ਅਣਜਾਣ ਆ, ਉਸ ਖਿੱਤੇ ਦਾ ਭਵਿੱਖ ਭਾਈ ਮੈਂ ਨਹੀਂ ਸਮਝਦਾ ਕਿ ਸਹੀ ਆ। ਹਾਂ, ਸਹੀ ਹੋ ਜਾਵੇ, ਮੈਂ ਰੌਂਗ ਹੋ ਜਾਵਾਂ, ਤੇ ਇਹ ਮੇਰੀ ਦੁਆ ਆ ਕਿ ਇਹ ਸਭ ਕੁਛ ਹੋ ਜਾਵੇ, ਪਰ ਹਾਲ ਦੀ ਘੜੀ ਔਖਾ ਲੱਗਦਾ ਜੀ। ਜੀ ਜੀ। ਤਾਂ ਮਿੰਟੂ ਜੀ, ਜ਼ਹਿਰੀਲੀ ਸ਼ਰਾਬ ਵਾਲੇ ਮਾਮਲੇ ਦੇ ਵਿੱਚ ਕੋਈ ਹੈ ਅਪਡੇਟ ਜੀ?
ਨਹੀਂ ਦੇਖੋ, ਹੁਣ ਬਸ ਇਹਨਾਂ ਨੇ ਇੱਕ ਵਾਰੀ ਦੇ ਦਿੱਤਾ ਆ, ਮੁਆਵਜ਼ਾ ਦੇ ਦਿੱਤਾ। ਮੁਆਵਜ਼ਾ ਵੀ ਇਹਨਾਂ ਨੇ ਸੀਐਮ ਰਿਲੀਫ ਫੰਡ ਚੋਂ ਦਿੱਤਾ, ਆਪਾਂ ਸ਼ਾਇਦ ਗੱਲ ਕੀਤੀ ਹੋਵੇ। ਸੀਐਮ ਰਿਲੀਫ ਫੰਡ ਦੇ ਵਿੱਚੋਂ ਮੁਆਵਜ਼ਾ ਦਿੱਤਾ, ਮੁਆਵਜ਼ਾ ਖਜ਼ਾਨੇ ਚੋਂ ਨਹੀਂ ਦਿੱਤਾ ਸੀ। ਸੀਐਮ ਰਿਲੀਫ ਫੰਡ ਚੋਂ ਪੈਸਾ ਜਿਹੜਾ ਉਹ ਇਹਨਾਂ ਨੇ ਇਹ ਕਹਿ ਕੇ ਇਕੱਠਾ ਕੀਤਾ ਸੀਗਾ ਕਿ COVID-19 ਦੇ ਵਿਰੁੱਧ ਲੜਾਈ ਲੜਨੀ ਆ, ਪਰ ਉਹ ਕੁਛ ਨਹੀਂ ਹੈ। ਕੁਛ ਕੁ ਗ੍ਰਿਫਤਾਰੀਆਂ ਹੋਈਆਂ, ਸਪੇਟ ਸਪੁੱਟ ਫੜਦੀ ਆ, ਉਹ ਬਸ ਇਹਨਾਂ ਨੇ ਅੱਖਾਂ ਪੂੰਝ ਲਈਆਂ, ਲੋਕਾਂ ਦੀ ਅੱਖਾਂ ਪੂੰਝ ਦਿੱਤੀਆਂ। ਕੁਛ ਨਹੀਂ ਹੋਣਾ। ਮੇਨ ਤੇ ਜਿਹੜਾ ਧੰਦਾ ਆ ਉਹ ਦੇਖੋ, ਇਹ 2-3 ਤਰ੍ਹਾਂ ਦਾ ਡਿਸਟਿਲਰੀਆਂ ਆਪਣੇ ਪੱਧਰ ਤੇ 2 ਨੰਬਰ ਦਾ ਧੰਦਾ ਕਰੀ ਜਾਂਦੀਆਂ। ਇੱਕ ਨਕਲੀ ਡਿਸਟਿਲਰੀਆਂ ਉਹ ਕਰੀ ਜਾਂਦੀਆਂ, ਇੱਕ ਸਪੇਟ ਬਣਾ ਪਾ ਕੇ ਦਾਰੂ ਬਣਾਉਣ ਵਾਲਾ ਜਿਹੜਾ ਮਾਫੀਆ ਇਹ ਵੀ ਧੰਦਾ ਕਰੀ ਜਾਂਦਾ। ਸੋ ਇਸ ਧੰਦੇ ਦੀਆਂ ਜੇ ਤੰਦਾਂ ਦੇਖੋਗੇ ਤਾਂ ਜੁੜਦੀਆਂ ਜਾ ਕੇ ਸਿਆਸਤ ਦੇ ਨਾਲ ਹੀ, ਰਾਜਨੀਤੀ ਦੇ ਨਾਲ। ਤਾਂ ਇੱਛਾ ਸ਼ਕਤੀ ਤੋਂ ਬਗੈਰ ਇਹ ਚੀਜ਼ਾਂ ਠੀਕ ਨਹੀਂ ਹੋਣੀਆਂ, ਪਰ ਹਾਲ ਦੀ ਘੜੀ ਹਾਲਾਤ ਠੀਕ ਕਰਤੇ, ਪੈਸੇ ਬਣਦੇ। ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਆਮ ਆਦਮੀ ਪਾਰਟੀ ਵਾਲਿਆਂ ਨੇ ਜਰਨੈਲ ਸਿੰਘ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ। ਦੇਖੋ, ਜਿੱਦਣ ਅਰਵਿੰਦ ਕੇਜਰੀਵਾਲ ਨੇ ਦਿੱਲੀ ਤੋਂ ਇਹਨੂੰ ਜਰਨੈਲ ਸਿੰਘ ਨੂੰ ਲਿਆਂਦਾ ਸੀਗਾ ਨਾ, ਉਹ ਮੇਰੇ ਘਰ ਤੋਂ ਮੇਰੇ ਖਿਆਲ ਦੇ ਨਾਲ ਲਾ ਲਓ ਕਿ 1.5 ਕਿਲੋਮੀਟਰ ਜਾਂ 2 ਕਿਲੋਮੀਟਰ ਦੂਰ ਰਹਿੰਦੀ ਸੀਗੀ ਜੀ। ਤੇ ਮੇਰਾ ਉਸ ਦਿਨ ਪੇਪਰ ਸੀਗਾ, ਮੈਂ ਪੇਪਰ ਦੇ ਕੇ ਆਈ ਜਾਂਦਾ ਤੇ ਮੈਂ ਉੱਥੇ ਖੜ ਗਿਆ ਬਾਹਰ ਸੜਕ ਤੇ। ਭੁੱਖ ਬੜੀ ਲੱਗੀ, ਸ਼ਾਮ ਦਾ ਟਾਈਮ ਸੀ, ਪਰ ਮੈਂ ਖਲੋ ਗਿਆ ਤੇ ਉੱਥੇ ਮੈਂ ਸੁਣ ਰਿਹਾ ਸੀ ਜਦੋਂ ਅਨਾਊਂਸ ਕੀਤਾ ਨਾ ਅਰਵਿੰਦ ਕੇਜਰੀਵਾਲ ਨੇ ਸਕਾਈ ਬਲੂ ਦੀ ਬੂਸਟਰ ਪਾਈ ਸੀਗੀ। ਕੇਜਰੀਵਾਲ ਕਹਿੰਦਾ ਕਿ ਮੈਂ ਸ਼ੇਰ ਲੈ ਕੇ ਆਇਆ, ਪੰਜਾਬ ਦਾ ਸ਼ੇਰ ਜਰਨੈਲ ਸਿੰਘ ਮੇਰਾ ਛੋਟਾ ਭਾਈ ਆ, ਤੇ ਇਹ ਕਹਿੰਦਾ ਕਿ ਮੈਂ ਪੰਜਾਬ ਲਈ ਕੁਰਬਾਨੀ ਦੇਵਾਂਗਾ। ਮਤਲਬ ਕਿ ਜੇ ਸਿਰ ਵੀ ਵਾਰਨਾ ਪਵੇ ਤੇ ਸਿਰ ਵੀ ਵਾਰ ਦੂ, ਲੰਬੀ ਇਲੈਕਸ਼ਨ ਤੇ ਕਿਹੜੀ ਗੱਲ ਆ। ਤੇ ਦੇਖੋ ਅੱਜ ਜਿਸ ਤਰੀਕੇ ਨਾਲ ਵੈਸੇ ਇੱਕ ਚੀਜ਼ ਮੇਰਾ, ਜੇ ਤੁਸੀਂ ਜਾਤੀ ਓਪੀਨੀਅਨ ਲਾਓਗੇ ਤਾਂ ਮੈਂ ਇਸ ਹੱਕ ਦੇ ਵਿੱਚ ਨਹੀਂ ਹੈ ਕਿ ਮਿਥਿਹਾਸ ਖੇਡੋਗੇ ਤੇ ਬਹੁਤ ਕੁਛ ਨਿਕਲਣਾ, ਹਰੇਕ ਧਰਮ ਦੇ ਵਿੱਚ ਆ। ਇਹ ਇਸ ਤਰ੍ਹਾਂ ਹੈ ਕਿ ਜਦੋਂ ਤੁਸੀਂ ਇੱਕ ਰਾਜਨੀਤਿਕ ਪਾਰਟੀ ਦੇ ਵਿੱਚ ਇੱਕ ਪਬਲਿਕ ਫਿਗਰ ਹੋ, ਜਰਨਲਿਜ਼ਮ ਚ ਆਏ, ਤੁਹਾਨੂੰ ਇਹਨਾਂ ਪੰਗਿਆਂ 'ਚ ਨਹੀਂ ਪੈਣਾ ਚਾਹੀਦਾ। ਹਾਂ, ਗੱਲ ਇਹ ਆ ਕਿ ਜਦ ਕੁਮਾਰ ਵਿਸ਼ਵਾਸ ਬੋਲਿਆ ਸੀਗਾ ਸਿੱਖਾਂ ਪ੍ਰਤੀ, ਤੁਹਾਨੂੰ ਪਤਾ ਉਦੋਂ ਕੋਈ ਐਕਸ਼ਨ ਨਹੀਂ ਹੋਇਆ। ਜਦੋਂ ਇੱਥੇ ਭਗਵੰਤ ਮਾਨ ਬਾਰੇ ਕਿੰਨਾ ਰੌਲਾ ਪਿਆ ਕਿ ਉਹ ਬਰਗਾੜੀ ਚਲ ਗਿਆ ਸੀ, ਕਥਿਤ ਤੌਰ ਤੇ ਪੀ ਕੇ ਉਹ ਇੱਕ ਗੁਰੂ ਘਰ ਦੇ ਵਿੱਚ ਚਲੇ ਗਿਆ, ਉਦੋਂ ਇਸ ਤਰ੍ਹਾਂ ਦੀ ਕੁਛ ਕਾਰਵਾਈ ਨਹੀਂ ਹੋਈ। ਜਦੋਂ ਚੋਣ ਮੈਨੀਫੈਸਟੋ ਤੇ ਸ਼ਾਇਦ ਇਹਨਾਂ ਨੇ ਫੋਟੋ ਲਾ ਦਿੱਤੀ ਸੀਗੀ, ਦਰਬਾਰ ਸਾਹਿਬ ਦੇ ਨਾਲ ਝਾੜੂ ਦੀ ਫੋਟੋ ਲਾ ਦਿੱਤੀ ਸੀ। ਮਤਲਬ ਕਿ ਇਸ ਤਰ੍ਹਾਂ ਦੀਆਂ ਕੋਈ ਕਾਰਵਾਈਆਂ ਨਹੀਂ ਪਾਈਆਂ ਗਈਆਂ। ਜਦ ਕਿ ਜਰਨੈਲ ਸਿੰਘ ਨੇ ਕੀਤਾ ਗਲਤ ਹੈ, ਮੈਂ ਮੰਨਦਾ, ਮੇਰੀ ਨਜ਼ਰ 'ਚ ਗਲਤ ਆ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜੀ ਉਹਨਾਂ ਦੀ ਪਹਿਲੀ ਪੋਸਟ ਸੀ, ਸ਼ਾਇਦ ਆਪਾਂ ਗੱਲ ਵੀ ਕੀਤੀ ਸੀ, ਉਹ ਬੜੀ ਪਾਏਦਾਰ ਪੋਸਟ ਸੀਗੀ। ਮਤਲਬ ਕਿ ਜੋ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਸੀ ਉਹਨੂੰ ਰੱਦ ਕਰਦਿਆਂ ਜੋ ਉਹਨਾਂ ਨੇ ਜਵਾਬ ਦੇ ਵਿੱਚ ਪੋਸਟ ਪਾਈ ਸੀ, ਬਹੁਤ ਆਲਾ ਦਰਜੇ ਦੀ ਸੀਗੀ, ਇੰਨੀ ਬਾ ਕਮਾਲ ਤੇ ਇੰਨੀ ਤਾਰਕਿਕ ਸੀਗੀ। ਮੈਂ ਉਹ ਜਿਹੀ ਪੋਸਟ ਨਹੀਂ ਦੇਖੀ ਕਿਸੇ ਵੀ ਸਿੱਖ ਦੇ ਹੱਥੋਂ ਦੀ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ ਕਿ ਗੁਰੂ ਸਾਹਿਬ ਨੇ ਮਤਲਬ ਕਿ ਰਾਮਾਇਣ ਦਾ ਟੀਕਾ ਕੀਤਾ, ਔਰ ਸਵਈਆ ਜਿਹੜਾ ਉਹ ਥੱਲੇ ਸਭ ਕੁਝ ਸਪਸ਼ਟ ਕਰਦਾ। ਪਰ ਸਾਡੇ ਵਰਗਿਆਂ ਨੇ ਵੀ ਉੱਥੋਂ ਇਹ ਚੀਜ਼ ਨੋਟ ਕੀਤੀ, ਹਾਂ ਭਾਈ ਯਾਰ ਆਹ ਤਾਂ ਬਹੁਤ ਤਾਰਕਿਕ ਤਰੀਕਾ ਗੱਲ ਕਰਨ ਦਾ। ਔਰ ਕਿਉਂਕਿ ਹੁਣ ਦੇਖੋ ਜਪਜੀ ਸਾਹਿਬ ਦਾ ਟੀਕਾ ਕਿੰਨੇ ਲੋਕਾਂ ਨੇ ਕੀਤਾ, ਉਹਦੇ ਵਿੱਚ ਮੇਰੇ ਖਿਆਲ ਨਾਲ ਓਸ਼ੋ ਵੀ ਸ਼ਾਮਲ ਆ, ਸ਼ਾਇਦ ਅੱਜ ਦੇ ਮੁੰਡਿਆਂ ਨੂੰ ਨਾ ਪਤਾ ਹੋਵੇ ਕਿਉਂਕਿ ਓਸ਼ੋ ਨੂੰ ਤੇ ਸਾਰੇ ਜਾਣਦੇ ਆ, ਤਾਂ ਬਹੁਤ ਸਾਰੇ ਲੋਕਾਂ ਨੇ ਟੀਕਾ ਕੀਤਾ ਹੁੰਦਾ ਹਨਾ। ਸੋ ਇਹ ਚੀਜ਼ ਜੇ ਆਪਾਂ ਤਾਰਕਿਕ ਤਰੀਕੇ ਨਾਲ ਦੱਸੀਏ ਤਾਂ ਪੋਸੀਬਲ, ਪਰ ਜੇ ਆਪਾਂ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਾਠਕ ਨੂੰ ਵਧਾਉਣਾ ਨਾ ਯਤਨ ਕਰੀਏ, ਉਹ ਗੱਲ ਗਲਤ ਆ। ਸੋ ਦੂਜੀ ਗੱਲ ਇਹ ਕਿ ਉਹਨੇ ਮਾਫੀ ਮੰਗ ਲਈ, ਇਸ ਚੀਜ਼ ਦੀ ਖੇਦ ਪ੍ਰਗਟਾਇਆ। ਉਹਨੇ ਆਖਿਆ ਕਿ ਚਾਹੇ ਗੋਬਿੰਦ ਆ ਚਾਹੇ ਕੁਛ ਵੀ ਆ, ਉਹ ਮੇਰੇ ਲਈ ਤਾਂ ਭਗਵਾਨ ਭਾਈ ਇੱਕੋ ਸਮਾਨ ਆ, ਤੇ ਮੈਂ ਤੇ ਗੁਰੂ ਤੇਗ ਬਹਾਦਰ ਜੀ ਦੇ ਰਸਤੇ ਤੇ ਚੱਲਣ ਵਾਲਾ ਇਨਸਾਨ ਆ। ਤਾਂ ਉਹਨਾਂ ਨੇ ਜਿਵੇਂ ਅਫਸੋਸ ਪ੍ਰਗਟਾ ਦਿੱਤਾ, ਤਾਂ ਘੱਟੋ ਘੱਟ ਪਾਰਟੀ ਜਿਹੜੀ ਆ ਉਹ ਉਹਨਾਂ ਤੋਂ ਪੁੱਛਦੀ ਤੇ ਸਹੀ ਨਾ, ਸਪਸ਼ਟੀਕਰਨ ਲੈਂਦੀ ਕਿ ਹਾਂ ਭਾਈ ਤੁਸੀਂ ਜੋ ਕਿਹਾ ਉਹਦੇ ਤੇ ਅਫਸੋਸ ਪ੍ਰਗਟਾਉਣੇ ਆ। ਉਹਨਾਂ ਨੇ ਤਾਂ ਬਸ ਨਾਲ ਦੀ ਨਾਲ ਛੇਕ ਕੇ ਰੱਖ ਦਿੱਤਾ। ਸੋ ਇਹੀ ਦਰਦ ਹੈ ਜਿਹੜਾ ਅੱਜ ਮੈਂ ਜਰਨੈਲ ਸਿੰਘ ਦੀ ਟ੍ਰੀਟਮੈਂਟ ਦੇਖ ਰਿਹਾ ਸੀ ਡਿਬੇਟ ਦੇ ਵਿੱਚ, ਇਹੀ ਦਰਦ ਉਹਨਾਂ ਦੇ ਚਿਹਰੇ ਤੋਂ ਝਲਕਦਾ ਕਿ ਮੇਰੇ ਨਾਲ ਠੀਕ ਨਹੀਂ ਹੋਇਆ। ਪਰ ਤੁਹਾਨੂੰ ਪਤਾ ਹੀ ਆ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਯੋਗਿੰਦਰ ਯਾਦਵ ਨਾਲ ਵੀ ਹੋਈਆਂ, ਧਰਮਵੀਰ ਗਾਂਧੀ ਨਾਲ ਵੀ ਹੋਈਆਂ, ਛੋਟੇਪੁਰ ਨਾਲ ਵੀ ਹੋਈਆਂ, ਉਦੋਂ ਜਰਨੈਲ ਸਿੰਘ ਹੋਰੀ ਸੀ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।